इन्हीं की कृपा से सजे हम है नहीं मूसो गरीब करोड़ परे। अगस्त महीने की 22 तरीक है जी, वरा 2025, दिन शुक्रवार। मैं आप जी का होस्ट मनवीर सिंह, ਆਪ ਜੀ ਦੇ ਪਸੰਦੀਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੇ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਹੋਇਆ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ 12:13 ਹੋਏ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:43 ਹੋਏ ਨੇ। ਸੋ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਔਰ ਦੇਰ ਨਾਲ ਜੁੜਨ ਦੇ ਲਈ ਮੈਂ ਆਪ ਜੀ ਤੋਂ ਮਾਫੀ ਚਾਹੁੰਦਾ, ਕਿਉਂਕਿ ਇੱਕ ਅਹਿਮ ਵਿਸ਼ਾ ਜਿਹੜਾ ਜਿੱਤੇ ਅਸੀਂ ਗੱਲ ਕਰਨੀ ਸੀ ਤੇ ਲਾਸਟ ਮਿੰਟ ਤੇ ਹੀ ਜਿਹੜੇ ਸਾਡੇ ਅੱਜ ਗੈਸਟ ਨੇ ਉਹਨਾਂ ਨੂੰ ਅਸੀਂ ਅਰੇਂਜ ਕਰ ਸਕੇ ਹਾਂ, ਕਿਉਂਕਿ ਉਹਨਾਂ ਦੇ ਆਪਣੇ ਰੁਝੇਵੇਂ ਸਨ ਤੇ ਇਸ ਕਰਕੇ ਅਸੀਂ ਪ੍ਰੋਗਰਾਮ ਨੂੰ ਲੇਟ ਸ਼ੁਰੂ ਕਰਨ ਦੇ ਲਈ ਮਾਫੀ ਚਾਹੁੰਦੇ ਹਾਂ। ਔਰ ਜ਼ਿਆਦਾ ਆਪਾਂ ਅੱਜ ਡਿਟੇਲ 'ਚ ਨਹੀਂ ਪੈਣਾ, ਸਿੱਧਾ ਵਿਸ਼ੇ ਤੇ ਆਉਂਦੇ ਹਾਂ। ਵਿਸ਼ਾ ਆਇਆ ਜੀ ਕਿ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਐਕਚੁਅਲੀ ਇਹ ਅਮਰੀਕਨ ਵਿਸ਼ਾ ਹੈਗਾ। ਅਮਰੀਕਾ ਦੇ ਵਿੱਚ ਆਪਾਂ ਸਾਰੇ ਹੀ ਜਾਣਦੇ ਹਾਂ, ਬੜੀ ਦੇਰ ਤੋਂ ਪ੍ਰਚਾਰ ਹੋ ਰਿਹਾ ਇਸ ਗੱਲ ਦਾ ਵੀ ਜਿਹੜਾ ਐਕਸੀਡੈਂਟ ਫਲੋਰੀਡਾ ਦੇ ਵਿੱਚ ਹੋਇਆ ਉਹਦੇ ਵਿੱਚ ਇੱਕ ਸਿੱਖ ਡਰਾਈਵਰ ਹਰਜਿੰਦਰ ਸਿੰਘ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਮੈਂ ਕਹਿ ਸਕਦਾ ਕਿ 3 ਜਾਨਾਂ ਚਲੀਆਂ ਗਈਆਂ। ਇਸ ਸਾਰੇ ਮਸਲੇ ਦੇ ਉੱਤੇ ਗੱਲ ਕਰਨ ਦੇ ਲਈ ਅੱਜ ਸਾਡੇ ਨਾਲ ਵਰਲਡ ਸਿੱਖ ਪਾਰਲੀਮੈਂਟ ਤੋਂ ਸਰਦਾਰ ਹਿੰਮਤ ਸਿੰਘ ਜੁੜੇ ਨੇ ਔਰ ਜਿਹੜਾ ਯੂਨਾਈਟਿਡ ਸਿੱਖਸ ਤੋਂ ਉਹਨਾਂ ਦੇ ਡਾਇਰੈਕਟਰ ਸਰਦਾਰ ਹਰਦਿਆਲ ਸਿੰਘ ਜੁੜੇ ਨੇ। ਅਸੀਂ ਇਸ ਮਾਮਲੇ ਬਾਰੇ ਘੋਖ ਕਰਾਂਗੇ ਕਿ ਜਿਸ ਤਰੀਕੇ ਨਾਲ ਇਸ ਮਸਲੇ ਨੂੰ ਵਧਾਇਆ ਜਾ ਰਿਹਾ ਜਾਂ ਮੀਡੀਆ ਟਰਾਇਲ ਇਸ ਮਸਲੇ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ ਉਹ ਕਿੰਨਾ ਕੁ ਜਾਇਜ਼ ਆ, ਅਸਲ ਦੇ ਵਿੱਚ ਮਸਲਾ ਹੈ ਕੀ ਤੇ ਇਹਨੂੰ ਕੀ ਬਣਾਇਆ ਜਾ ਰਿਹਾ। ਸੋ ਅਸੀਂ ਆਪਣੇ ਮਹਿਮਾਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਜੀ। ਸਰਦਾਰ ਹਿੰਮਤ ਸਿੰਘ ਜੀ ਤੇ ਸਰਦਾਰ ਹਰਦਿਆਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਕਮੈਂਟ ਮੈਂ ਸਰਦਾਰ ਹਿੰਮਤ ਸਿੰਘ ਜੀ ਤੁਹਾਡੇ ਤੋਂ ਲੈਣਾ ਚਾਹੁੰਦਾ ਇਸ ਇਨਸੀਡੈਂਟ ਦੇ ਉੱਤੇ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਜਾ ਰਿਹਾ। ਇੱਕ ਹੈ ਜਿਹੜਾ ਟ੍ਰੈਫਿਕ ਵਾਇਲੇਸ਼ਨ ਆ ਔਰ ਮੰਦਭਾਗੀ ਗੱਲ ਆ, ਜਾਨਾਂ ਜਿਹੜੀਆਂ ਨਹੀਂ ਸੀ ਜਾਣੀਆਂ ਚਾਹੀਦੀਆਂ। ਇਹ ਗਲਤੀ ਵੀ ਛੋਟੀ ਨਹੀਂ ਹੈ, ਬਹੁਤ ਵੱਡੀ ਹੈ, ਪਰ ਇਹ ਰੰਗਤ ਜਿਹੜੀ ਦਿੱਤੀ ਜਾ ਰਹੀ ਹੈ ਉਹ ਆਊਟ ਆਫ ਦਾ ਬਾਕਸ ਦਿੱਤੀ ਜਾ ਰਹੀ ਹੈ ਜੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮਨਵੀਰ ਸਿੰਘ ਜੀ, ਤੁਹਾਡਾ ਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਇਸ ਵੇਲੇ ਜੋ ਘਟਨਾ ਇਹ ਦੇਖ ਰਹੇ ਹਾਂ ਜੀ, ਜੋ ਟਰੱਕ ਡਰਾਈਵਰ ਜਿਹੜਾ ਆ ਉਸ ਨੌਜਵਾਨ ਵੱਲੋਂ ਜਿਹੜਾ ਗਲਤ ਜਗ੍ਹਾ ਤੇ ਯੂ ਟਰਨ ਮਾਰਿਆ ਗਿਆ। ਸੋ ਬਿਲਕੁਲ ਟ੍ਰੈਫਿਕ ਵਾਇਲੇਸ਼ਨ ਹੈਗੀ ਆ ਔਰ ਗਲਤੀ ਆ ਉਸ ਨੌਜਵਾਨ ਦੀ, ਜਿਸ ਤਰੀਕੇ ਨਾਲ ਉਹਨੇ ਹਾਈਵੇ ਦੇ ਉੱਤੇ ਟਰਨ ਮਾਰਿਆ। ਅਸੀਂ ਉਸ ਪਰਿਵਾਰ ਦੇ ਨਾਲ ਵੀ ਜਿਨ੍ਹਾਂ ਦੇ 3 ਜੀ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ, ਸਾਡੀ ਉਹਨਾਂ ਨਾਲ ਵੀ ਹਮਦਰਦੀ ਆ। ਸੋ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਵੀ ਆ, ਉਹ ਭਾਵੇਂ ਦੁਸ਼ਮਣ ਹੋਵੇ ਉਹ ਭਾਵੇਂ ਮਿੱਤਰ ਹੋਵੇ। ਜਿਵੇਂ ਕਿ ਅਸੀਂ ਬਾਣੀ 'ਚ ਵੀ ਪੜ੍ਹਦੇ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਦੇਖੋ, ਕੋਈ ਵੀ ਇਨਸਾਨ ਘਰੋਂ ਇਸ ਤਰੀਕੇ ਨਾਲ ਨਹੀਂ ਚੱਲਦਾ ਕਿ ਅੱਜ ਮੈਂ ਜਾ ਕੇ ਬਾਹਰ ਡਰਾਈਵਿੰਗ ਕਰਨ ਚੱਲਿਆ। ਕਿਸੇ ਵੀ ਕਿੱਤੇ ਦੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਹੋ, ਕਿਵੇਂ ਬਾਹਰ ਜਾ ਕੇ ਬੇਦੋਸ਼ੀਆਂ ਦੀ ਨਿਹੱਤਿਆਂ ਦੀ ਜਾਨ ਲੈਣੀ ਆ? ਕੋਈ ਵੀ ਇਨਸਾਨ ਇਸ ਤਰੀਕੇ ਨਾਲ ਨਹੀਂ ਜਾਂਦਾ। ਉਹ ਇੱਕ ਦੁਰਘਟਨਾ ਜਿਹੜੀ ਹੋਈ ਆ, ਸੋ ਅਸੀਂ ਉਹਦਾ ਅਫਸੋਸ ਸਾਨੂੰ ਓਨਾ ਹੀ ਬਰਾਬਰ ਜਿੰਨਾ ਕਿ ਉਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਦੇ ਜੀ ਉਹ ਖੋਏ ਆ, ਉਹਨਾਂ ਪਾਸੋਂ ਵਿਛੜ ਗਏ ਆ, ਜਿੰਨਾ ਦੁੱਖ ਉਹਨਾਂ ਨੂੰ ਉਨੀ ਅਸੀਂ ਸਾਡੀ ਕੌਮ ਬਾਬੇ ਨਾਨਕ ਦਾ ਨਿਰਮਲ ਪੰਥ ਕਰਨੀ ਹਮਦਰਦੀ ਰੱਖਦਾ ਜੀ। ਇੱਕ ਗੱਲ ਜ਼ਰੂਰ ਅਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਮਨਵੀਰ ਸਿੰਘ ਜੀ ਦੇਖੀ ਤੁਹਾਡੀ ਆਵਾਜ਼ ਦੀਆਂ ਘਟਨਾਵਾਂ ਹੁੰਦੀਆਂ ਜੀ। ਹੈਲੋ, ਹਾਂਜੀ ਗੋ ਹੈਡ ਜੀ। ਜੀ ਅਸੀਂ ਮਨਵੀਰ ਸਿੰਘ ਜੀ, ਜਿਵੇਂ ਅਸੀਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਐਕਸੀਡੈਂਟ। ਸੋ ਇਸ ਤਰੀਕੇ ਦੇ ਨਾਲ ਅੱਜ ਤੱਕ ਕੋਈ ਵੀ ਘਟਨਾ ਨੂੰ ਅਸੀਂ ਰੰਗਤ ਦਿੰਦਿਆਂ ਹੋਇਆਂ ਮੀਡੀਆ ਵੱਲੋਂ ਜਾਂ ਅਮਰੀਕਨ ਸਥਾਨਕ ਲੋਕਾਂ ਵੱਲੋਂ ਨਹੀਂ ਦੇਖਿਆ ਗਿਆ। ਜਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੀ ਕੋਰਟ ਦੇ ਵਿੱਚ ਪੇਸ਼ੀ ਔਰ ਜਿਵੇਂ ਉਹ ਪਿਕਚਰਾਂ ਬਾਹਰ ਆਈਆਂ, ਜਿਵੇਂ ਉਸ ਸਟੇਟ ਦਾ ਜਿਹੜਾ ਗਵਰਨਰ ਆ
ਉਹਨੂੰ ਉਸ ਗੱਡੀ ਦੇ ਵਿੱਚ ਲੈ ਕੇ ਜਾ ਰਿਹਾ ਇੱਕ ਬਹੁਤ ਵੱਡੇ ਕ੍ਰਿਮੀਨਲ ਦੀ ਤਰ੍ਹਾਂ। ਸੋ ਮੇਰੇ ਖਿਆਲ 'ਚ ਇਸ ਗੱਲ ਦੇ ਨਾਲ ਵੀ ਸਾਡੀ ਕਮਿਊਨਿਟੀ, ਸਾਡੀ ਕੌਮ ਨੂੰ, ਸਾਡੇ ਮਨ ਜਿਹੜੇ ਹਰਟ ਹੋਏ ਆ। ਸੋ ਹਾਂ, ਟਰੀਟ ਕਰੋ ਇੱਕ ਜਿਸ ਤਰੀਕੇ ਦਾ ਉਹਦਾ ਜੁਰਮ ਆ, ਉਸ ਤਰੀਕੇ ਦੀ ਬਣਦੀ ਜਿਹੜੀ ਆ ਸਜ਼ਾ, ਉਹਦਾ ਜਿਹੜਾ ਜੁਰਮ ਹੈਗਾ, ਕਾਨੂੰਨ ਜਿਹੜਾ ਕਹਿੰਦਾ ਆ ਸਟੇਟ ਦਾ, ਉਸ ਤਰੀਕੇ ਦੇ ਨਾਲ। ਪਰ ਉਸ ਕਾਨੂੰਨ ਤੋਂ ਅੱਗੇ ਵੱਧ ਕੇ ਜਿਹੜੀਆਂ ਪਿਕਚਰਾਂ ਜਿਸ ਤਰੀਕੇ ਦੇ ਨਾਲ ਹੇਟ ਦੀਆਂ ਜਿਹੜੀਆਂ ਇੱਕ ਰੇਸਿਜ਼ਮ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ, ਉਹਨਾਂ ਨੇ ਜ਼ਰੂਰ ਸਾਡੇ ਮਨਾਂ ਨੂੰ ਠੇਸ, ਕੌਮ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਜ਼ਰੂਰ ਪਹੁੰਚਾਈ ਆ। ਔਰ ਇਨਸਾਫ ਪਸੰਦ ਜਿਹੜੇ ਮਨੁੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਜਾਣਦੇ, ਇਨਸਾਨਾਂ ਦੀਆਂ ਨੂੰ, ਉਹਨਾਂ ਦੇ ਹਰ ਇੱਕ ਦੇ ਇਸ ਘਟਨਾ ਦੇ ਨਾਲ, ਜਿੱਥੇ ਉਸ ਪਰਿਵਾਰ ਦੇ ਜੀ ਜਾਣ ਨਾਲ ਮਨ ਮਰੂੰਦਰੇ ਗਏ ਆ, ਉੱਥੇ ਨਾਲ ਮੈਂ ਸਮਝਦਾ ਵੀ ਇਸ ਘਟਨਾ ਨੂੰ ਜਿਸ ਤਰੀਕੇ ਦੀ ਰੰਗਤ ਦਿੱਤੀ ਜਾ ਰਹੀ ਆ। ਸੋ ਸਾਡੇ ਨਾਲ ਹਰਦਿਆਲ ਸਿੰਘ ਯੂਨਾਈਟਿਡ ਸਿੱਖ ਵਾਲੇ ਵੀਰ ਵੀ ਜੁੜੇ ਆ। ਸੋ ਇਹਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਇਹਨਾਂ ਦੇ ਜਿਹੜੇ ਵਕੀਲ ਆ ਉਹ ਵੀ ਦੇਖ ਰਹੇ ਆ, ਅਸੀਂ ਵੀ ਵਰਕਆਊਟ ਕਰ ਰਹੇ ਆ। ਇੱਕ ਪਟੀਸ਼ਨ ਪਾਈ ਜਾ ਰਹੀ ਆ ਵੀ ਠੀਕ ਆ, ਸਜ਼ਾ ਜਿਹੜੀ ਆ ਉਹ ਜਿੰਨੀ ਕਾਨੂੰਨ ਅਲਾਓ ਕਰਦਾ ਉਹ ਚੀਜ਼ ਦੀ ਮਿਲੇ। ਪਰ ਅਸੀਂ ਕੋਈ ਵੀ ਜਿਹੜਾ ਹੁਣ ਪੰਜਾਬ ਤੋਂ ਚੱਲ ਕੇ ਆਇਆ, ਉਹਦੇ ਫਾਦਰ ਸਾਹਿਬ ਵੀ ਨਹੀਂ ਸਿਰ ਤੇ ਹੈਗੇ, ਇਕੱਲਾ ਹੀ ਇਕੱਲਾ ਉਹ ਨੌਜਵਾਨ ਸੀ, ਆਪਣੇ ਪਰਿਵਾਰ ਦਾ ਜਿਹੜਾ ਆ ਉਹ ਸਾਂਭ ਸੰਭਾਲ ਲਈ, ਜਿਵੇਂ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਹਾਂ, ਰੁਜ਼ਗਾਰ ਦਾ ਸਾਧਨ ਉਹ ਪੂਰੇ ਪਰਿਵਾਰ ਨੂੰ ਪਾਲਣ ਲਈ ਉਸ ਨੌਜਵਾਨ ਦਾ ਹੀ ਇੱਕ ਆਸਰਾ, ਸਹਾਰਾ ਸੀ ਪਰਿਵਾਰ ਨੂੰ। ਸੋ ਉਹ ਵੀ ਇੱਕ ਜਿਹੜੀ ਗਲਤੀ ਹੋਈ ਆ ਉਹਦੇ ਕੋਲੋਂ, ਉਹਦੀ ਬਣਦੀ ਉਹਨੂੰ ਸਜ਼ਾ ਮਿਲ ਜਾਵੇ। ਪਰ ਮੈਂ ਇਹ ਨਹੀਂ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਵੀ 45 ਸਾਲਾਂ ਦੀ ਸਜ਼ਾ ਦੀ ਜਿਹੜੀ ਉਹ ਡਿਮਾਂਡ ਕੀਤੀ ਜਾ ਰਹੀ ਹੈ ਹੋ ਗਈ ਆ, ਜਾਂ ਜਿਵੇਂ ਵੀ, ਉਸ ਚੀਜ਼ ਦੇ ਉੱਤੇ ਅਸੀਂ ਜਿਹੜੀਆਂ ਕਈ ਕਾਂਗਰਸਮੈਨ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਨਾਲ ਕੰਟੈਕਟ ਰਾਬਤੇ ਦੇ ਵਿੱਚ ਹਨ, ਅਸੀਂ ਉਹਨਾਂ ਨੂੰ ਲੈਟਰ ਜਿਹੜੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਅਸੀਂ ਜਿਹੜੇ ਆ ਉਹ ਡਰਾਫਟ ਤਿਆਰ ਕਰ ਰਹੇ ਆ ਕਿ ਇਸ ਘਟਨਾ ਨੂੰ ਜਿਹੜੀ ਆ ਉਸ ਤਰੀਕੇ ਦੀ ਰੰਗਤ ਨਾ ਦਿੱਤੀ ਜਾਵੇ ਜਿਹਦੇ ਨਾਲ ਇੱਕ ਵਿਸ਼ੇਸ਼ ਸਮੁਦਾਇ ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਵੇ। ਅਦਰਵਾਈਜ਼ ਅਸੀਂ ਬਹੁਤ ਸਾਰੀਆਂ ਘਟਨਾਵਾਂ ਅਮਰੀਕਾ ਦੇ ਵਿੱਚ, ਮਨਵੀਰ ਸਿੰਘ ਜੀ, ਦੇਖੀਆਂ ਜਿਹਦੇ ਵਿੱਚ ਬਹੁਤ ਇਸ ਤੋਂ ਵੀ ਵੱਡੀਆਂ ਘਰਾਉਣੀਆਂ। ਇੱਕ ਤਾਂ ਇਨਸਾਨ ਨੇ ਇਹ ਵੀ ਘਟਨਾ ਕੀਤੀ ਸੀ ਕਿ ਗੱਡੀ ਵੀ ਚੜਾ ਦਿੱਤੀ ਸੀ, ਕਈ ਲੋਕਾਂ ਦੇ ਮਾਰ ਦਿੱਤੇ ਗਏ ਸੀ ਮਿੱਥ ਕੇ, ਔਰ ਇੱਕ ਨੇ ਬੰਦੇ ਨੂੰ ਮਾਰਿਆ ਸੀ ਉਹਦੇ ਉੱਤੇ ਟਰੱਕ 'ਚ। ਬਹੁਤ ਸਾਰੀਆਂ ਘਟਨਾਵਾਂ ਆਪਾਂ ਜ਼ਿਕਰ ਕਰ ਸਕਦੇ ਹਾਂ, ਪਰ ਆਪਾਂ ਵਿਸ਼ੇਸ਼ ਕਿਸੇ ਕਮਿਊਨਿਟੀ ਨੂੰ ਜਾਂ ਕਿਸੇ ਇਨਸਾਨ ਨੂੰ ਟਾਰਗੇਟ ਨਹੀਂ ਕਰ ਰਹੇ, ਨਾ ਹੀ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹਦੇ ਵਿੱਚ ਮੈਂ ਇੱਕ ਥੋੜਾ ਜਿਹਾ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਥੋੜਾ ਜਿਹਾ ਜਿਹੜੀਆਂ ਫੇਕ ਆਈਡੀਆਂ ਬਣਾ ਕੇ ਭਾਰਤੀ ਜਿਹੜੇ ਇੱਥੇ ਪ੍ਰੋ ਹਿੰਦੂਤਵੀ ਆ, ਉਹ ਵੀ ਇਸ ਘਟਨਾ ਨੂੰ ਹੋਰ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਅਮਰੀਕਾ ਦੇ ਵਿੱਚ। ਹਾਲਾਂਕਿ ਅਸੀਂ ਜੇ ਇੱਥੇ ਅਮਰੀਕਾ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ। ਕੋਵਿਡ ਦੇ ਵਿੱਚ ਲੱਖਾਂ ਬੰਦਿਆਂ ਨੂੰ ਜਿਹੜਾ ਆ ਉਹ ਲੰਗਰ ਲਾਏ ਗਏ, ਨੀਡੀਆਂ ਦੀ ਹੈਲਪ ਕੀਤੀ ਗਈ। ਯੂਨਾਈਟਿਡ ਸਿੱਖ ਹਰਦਿਆਲ ਸਿੰਘ ਹੋਣੀ ਸ਼ਾਮਲ ਆ ਇੱਥੇ, ਜਿਹੜੇ ਹਰ ਜਗ੍ਹਾ ਦੇ ਉੱਤੇ ਉਹ ਕਿਤੇ ਵੀ ਕੋਈ ਟ੍ਰੈਜਡੀ ਜਿਵੇਂ ਅਰਥਕੁਏਕ ਹੋਵੇ ਜਾਂ ਹੈਰੀਕੇਨ, ਜਿੱਥੇ ਕਿਤੇ ਹੜ੍ਹ ਆ ਜਾਂਦੇ ਆ ਅਮਰੀਕਾ ਦੇ ਕਿਸੇ ਵੀ ਸੂਬੇ 'ਚ, ਉੱਥੇ ਜਾ ਕੇ ਯੂਨਾਈਟਿਡ ਸਿੱਖਸ ਵੱਲੋਂ, ਸਿੱਖਾਂ ਵੱਲੋਂ LA ਦੇ ਵਿੱਚ ਦੇਖੋ ਹੁਣ ਅੱਗਾਂ ਲੱਗੀਆਂ ਤੇ ਕਿੰਨੇ ਲੰਗਰ ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਬਣ ਕੇ ਉਹ ਅਸੀਂ ਸਾਂਭ ਸੰਭਾਲ ਕਰਦੇ ਹਾਂ। ਪਰ ਇਸ ਘਟਨਾ ਦੇ ਨਾਲ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਅਸੀਂ ਵਕੀਲਾਂ ਦੀ ਮਦਦ ਵੀ ਲੈ ਰਹੇ ਹਾਂ, ਹਰਦਿਆਲ ਸਿੰਘ ਉਹਨੀ ਸ਼ਾਮਲ ਆ ਤੇ ਇਹ ਆਪਣੀ ਜਾਣਕਾਰੀ ਦੇਣਗੇ। ਸੋ ਮੈਂ ਇਹੀ ਕਹਿਣਾ ਵੀ ਇਸ ਘਟਨਾ ਦੇ ਨਾਲ ਜਿੱਥੇ ਸਾਡਾ ਪਰਿਵਾਰ ਦੇ ਨਾਲ ਹਮਦਰਦੀ ਆ, ਉੱਥੇ ਸਾਡੇ ਆਪਣੇ ਨੌਜਵਾਨ ਤੇ ਜਿਹਨੇ ਗਲਤੀ ਕੀਤੀ ਉਹਨੂੰ ਬੇਸ਼ੱਕ ਸਜ਼ਾ ਮਿਲੇ, ਮੈਂ ਵਾਰ-ਵਾਰ ਕਹਿਣਾ, ਪਰ ਜਿਹੜਾ ਕਾਨੂੰਨ ਕਾਇਦਾ ਹੈਗਾ ਆ ਉਸ ਮੁਤਾਬਕ। ਪਰ ਇਹ ਨਾ ਕਿ ਉਹਦੇ ਨਾਲ ਇੱਕ ਧੱਕਾ ਜਿਹੜੀ ਉਸ ਸਟੇਟ ਦੀ ਜਿਹੜੀ ਸਰਕਾਰੀ ਮਸ਼ੀਨਰੀ ਆ ਉਹ ਇਸ ਹੱਦ ਤੱਕ ਆਪਣਾ ਦਿਖਾਵਾ ਕਰ ਰਹੀ ਆ ਕਿ ਉਸ ਨੂੰ ਮਤਲਬ ਮੰਗ ਕਰ ਰਹੀ ਆ ਵੱਧ ਤੋਂ ਵੱਧ ਜਿਹੜੀ ਆ ਸਜ਼ਾ ਦੇਣ ਦੀ 45 ਸਾਲਾਂ ਦੀ। ਇਹ ਲਾ ਨਹੀਂ ਕਹਿੰਦਾ, ਇਹ ਕਾਨੂੰਨ ਨਹੀਂ ਕਹਿੰਦਾ। ਹਾਲਾਂਕਿ ਜਿਸ ਤਰੀਕੇ ਨਾਲ ਯੂ ਟਰਨ ਲਿਆ ਗਿਆ ਸੀ
ਉਸ ਪਰਿਵਾਰ ਦੇ ਜਿਹਦੇ ਵੀ ਜੀ ਗਏ ਆ ਉਹਨਾਂ ਦੀ ਗੱਡੀ ਦੀ ਜਿਸ ਰਫ਼ਤਾਰ ਵੀ ਬਹੁਤ ਤੇਜ਼ ਸੀਗੀ, ਸਾਹਮਣੇ ਟਰੱਕ ਯੂ ਟਰਨ ਲੈ ਰਿਹਾ ਸੀ, ਭਾਵੇਂ ਗਲਤ ਲੈ ਰਿਹਾ ਸੀ, ਉਹਨਾਂ ਨੂੰ ਵੀ ਚਾਹੀਦਾ ਸੀ ਕਿ ਭਾਈ ਸਪੀਡ ਜਿਹੜੀ ਆ ਹਾਈਵੇ ਤੇ ਕੰਟਰੋਲ ਕਰਨ ਦੀ ਲੋੜ ਆ। ਮੈਂ ਆਖਰ ਦੇ ਵਿੱਚ ਮਨਵੀਰ ਸਿੰਘ ਜੀ ਇੱਕ ਸ਼ਬਦ ਆਪਣੀ ਕਮਿਊਨਿਟੀ ਦੇ ਨੌਜਵਾਨਾਂ ਵਾਸਤੇ ਜ਼ਰੂਰ ਕਹਿਣੇ ਚਾਹਾਂਗਾ। ਜਿੱਥੇ ਜਿੱਥੇ ਵੀ TV 84 ਦੀ ਇਸ ਵੇਲੇ ਆਵਾਜ਼ ਜਾ ਰਹੀ ਆ, ਆਪਣੀ ਗੱਲਬਾਤ ਹੋ ਰਹੀ ਆ, ਕਿ ਸਾਡੇ ਜਿਹੜੇ ਨਵੇਂ ਨੌਜਵਾਨ ਡਾਇਸਪੋਰਾ ਦੇ ਵਿੱਚ ਆ ਕੇ ਲਾਇਸੈਂਸ ਲਏ, ਵਰਕ ਪਰਮਿਟ ਮਿਲੇ, ਬਹੁਤ ਵਧੀਆ ਕਿਰਤ ਕਮਾਈਆਂ ਕਰਨ ਆਏ ਹੋ, ਪਰ ਤੁਸੀਂ ਕਾਨੂੰਨ ਜਿਹੜਾ ਆ ਉਹ ਰੋਡ ਦੀਆਂ ਜਿਹੜੀਆਂ ਡਾਇਰੈਕਸ਼ਨ ਜਿਹੜੀਆਂ ਤੁਹਾਨੂੰ ਜਦੋਂ ਤੁਸੀਂ ਲਾਇਸੈਂਸ ਲੈਂਦੇ ਆ ਉਹ ਬਕਾਇਦਾ ਤੁਸੀਂ ਡਾਇਰੈਕਸ਼ਨਾਂ ਨੂੰ ਜਿਹੜੇ ਰੋਡ ਦੇ ਲਾ ਆ ਉਹਨਾਂ ਨੂੰ ਰੀਡ ਕਰੋ, ਉਸ ਮੁਤਾਬਕ ਗੱਡੀ ਚਲਾਓ। ਕਿਸੇ ਜਗ੍ਹਾ ਤੇ ਵੀ ਕੋਈ ਰੋਂਗ ਟਰਨ, ਯੂ ਟਰਨ, ਲੈਫਟ ਟਰਨ, ਰਾਈਟ ਟਰਨ ਕੁਛ ਵੀ ਐਦਾਂ ਦਾ ਨਹੀਂ ਕਰਨਾ ਚਾਹੀਦਾ। ਮੈਂ ਆਪਣੇ ਕਈ ਭਰਾਵਾਂ ਤੋਂ ਜਿਹੜੇ ਬਹੁਤ 35 40 ਸਾਲਾਂ ਤੋਂ ਮਿਹਨਤਾਂ ਕੀਤੀਆਂ ਉਹਨਾਂ ਕੋਲੋਂ ਇਹ ਗੱਲਾਂ ਸੁਣਦਾ ਆ ਅਮਰੀਕਾ ਦੇ ਵਿੱਚ ਕਿ ਜਿਹੜੇ ਅੱਜ ਕੱਲ੍ਹ ਨਵੇਂ ਨੌਜਵਾਨ ਆਪਣੇ ਪੰਜਾਬ ਤੋਂ ਜਾਂ ਦੂਜੀਆਂ ਸਟੇਟਾਂ ਤੋਂ ਆ ਗਏ, ਜਦੋਂ ਉਹਨਾਂ ਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਵੀ ਭਾਈ ਤੁਸੀਂ ਆਹ ਡਰਾਈਵਿੰਗ ਟਰਨ ਗਲਤ ਮਾਰਿਆ, ਤਾਂ ਉਹ ਉਹਨਾਂ ਨੂੰ ਉਲਟਾ ਇਹ ਗੱਲ ਕਹਿੰਦੇ ਕਿ ਤੁਸੀਂ ਕੀ ਕਰ ਲਿਆ ਇੰਨੇ 40 ਸਾਲਾਂ ਤੋਂ ਆਣ ਕੇ। ਪਰ ਨਹੀਂ ਭਾਈ, ਮੈਂ ਬੇਨਤੀ ਕਰਦਾ, ਉਹਨਾਂ ਨੇ ਇਸ ਕੰਟਰੀ ਦੇ ਵਿੱਚ ਆਪਣੀ ਇਮੇਜ ਬਿਲਡ ਕੀਤੀ, ਆਪਣੇ ਪਰਿਵਾਰਾਂ ਨੂੰ ਬਿਲਡ ਕੀਤਾ, ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਇੰਜੀਨੀਅਰ ਡਾਕਟਰ ਬਣਾਇਆ। ਉਹਨਾਂ ਦੀਆਂ ਬੜੀਆਂ ਤਗੜੀਆਂ ਮਿਹਨਤਾਂ ਆ। ਜਿਹੜੇ ਆਪਣੇ ਪੁਰਾਣੇ ਕਿਸੇ ਵੀ ਕਿੱਤੇ ਵਿੱਚ ਸਾਡੇ ਸੀਨੀਅਰ ਆ ਸਾਡੀ ਕਮਿਊਨਿਟੀ ਦੇ, ਜੇ ਤੁਹਾਨੂੰ ਉਹ ਚੰਗੀ ਮੱਤ ਦਿੰਦੇ ਆ ਤੇ ਸਾਡੇ ਅੱਜ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਮੱਤ ਲੈਣੀ ਚਾਹੀਦੀ ਆ ਜਿਹੜੇ ਨਵੇਂ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ, ਵੀ ਠੀਕ ਆ ਤੁਸੀਂ ਵੀ ਕਿਰਤ ਕਮਾਈ ਕਰਨ ਆਏ ਹੋ, ਪਰ ਇਹਨਾਂ ਕੰਟਰੀਆਂ ਦੇ ਲਾ ਨੂੰ, ਇਹਨਾਂ ਦੇ ਕਾਨੂੰਨ ਕਾਇਦੇ ਦੀ ਉਲੰਘਣਾ ਨਾ ਕਰੋ, ਵਾਇਲੇਸ਼ਨ ਨਾ ਕਰੋ, ਆਪਣੀ ਮਿਹਨਤ ਨੂੰ ਕਰੋ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਕਰੋ। ਸੋ ਇਹ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਜ਼ਰੂਰ ਬੇਨਤੀ ਕਰਨੀ ਚਾਹਾਂਗਾ। ਬਹੁਤ ਬਹੁਤ ਧੰਨਵਾਦ ਸਰਦਾਰ ਹਿੰਮਤ ਸਿੰਘ ਜੀ। ਮੈਨੂੰ ਪਤਾ ਤੁਸੀਂ ਜਾਣਾ ਵੀ ਹੈ, ਤੁਸੀਂ ਪਹਿਲਾਂ ਦੱਸਿਆ ਸੀ, ਬਟ ਮੇਰਾ ਸਿਰਫ ਇੰਨਾ ਕੁ ਮਕਸਦ ਸੀ ਤੁਹਾਨੂੰ ਔਨ 에ਅਰ ਕਰਨ ਦਾ ਕਿ ਕਮਿਊਨਿਟੀ ਦੇ ਵਿੱਚ ਪਤਾ ਲੱਗ ਸਕੇ ਕਿ ਵਰਲਡ ਸਿੱਖ ਪਾਰਲੀਮੈਂਟ ਔਰ ਯੂਨਾਈਟਿਡ ਸਿੱਖਸ ਜਿਹੜੇ ਆ ਇਹ ਸਾਂਝੇ ਤੌਰ ਤੇ ਇਸ ਇਸ਼ੂ ਨੂੰ ਜਿਹੜਾ ਅੱਗੇ ਇਹਦੇ ਉੱਤੇ ਪੈਰਵਾਈ ਕਰਨ ਦਾ ਇਨੀਸ਼ੀਏਟਿਵ ਲੈ ਚੁੱਕੇ ਆ। ਸੋ ਕਿਉਂਕਿ ਬਹੁਤ ਕੁਝ ਚੱਲ ਪੈਂਦਾ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਨਾ ਕਮਿਊਨਿਟੀ ਦੇ ਵਿੱਚ, ਬਹੁਤ ਸਾਰੇ ਫੰਡ ਰੇਜ, ਬਹੁਤ ਸਾਰੇ ਪੇਜ, ਬਹੁਤ ਸਾਰਾ ਕੁਝ ਚੱਲਣ ਲੱਗ ਜਾਂਦਾ। ਸਾਡਾ ਮੰਤਵ ਇਦਾਂ ਵੀ ਉਸ ਦਿਸ਼ਾ ਵੱਲ ਹਜੇ ਨਾ ਜਿਹੜੀ ਕਮਿਊਨਿਟੀ ਤੁਰੇ, ਤੇ ਜਿਵੇਂ ਸਾਡੀਆਂ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਆ ਜਿਹੜੀ ਸਿੱਖਾਂ ਦੀ ਆਪਣੀ ਪਾਰਲੀਮੈਂਟ ਆ ਉਹ ਕੰਮ ਕਰ ਰਹੀ, ਉਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਸਾਡੀ ਜਿਹੜੀ UN ਦੇ ਨਾਲ ਕੰਮ ਕਰ ਰਹੇ ਸਿੱਖਾਂ ਦੀ ਆਪਣੀ NGO ਆ। ਸੋ ਇਹਨਾਂ ਦੀਆਂ ਹਦਾਇਤਾਂ ਦੇ ਨਾਲ ਹੀ ਮਨਵੀਰ ਸਿੰਘ ਜੀ ਧੰਨਵਾਦ ਜੀ। ਬਿਲਕੁਲ ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜੇ ਲੈਟਰਾਂ ਦਾ ਜਿਹੜਾ ਡਰਾਫਟ ਤਿਆਰ ਕਰ ਰਹੇ ਆ ਵੀ ਪੋਲੀਟੀਕਲੀ ਜਿਹੜਾ ਆ ਉਹ ਉਸ ਸਟੇਟ ਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਤੱਕ ਇਹ ਮੈਸੇਜ ਦਿੱਤਾ ਜਾਵੇ। ਸੋ ਨਾਲ ਮੈਂ ਇੱਕ ਬੇਨਤੀ ਕਰਾਂਗਾ ਆਪਣੀ ਕੌਮ ਨੂੰ, ਜਿੱਥੇ ਵੀ ਉਹ ਰਹਿੰਦੇ ਵਸਦੇ ਹੋ, ਇੱਕ ਪਟੀਸ਼ਨ ਸੋਸ਼ਲ ਮੀਡੀਆ ਤੇ ਚੱਲ ਰਹੀ ਆ। ਉਸ ਪਟੀਸ਼ਨ ਦਾ ਵੀ ਮਕਸਦ ਇਹੀ ਆ ਭਾਈ ਜਿਹੜੀ ਕਾਨੂੰਨ ਕਾਇਦੇ ਦੀ ਸਜ਼ਾ ਬਣਦੀ ਆ ਉਹ ਦਿਓ, ਪਰ ਇਹ ਇਸ ਤਰੀਕੇ ਨਾਲ ਧੱਕਾ ਨਾ ਕੀਤਾ ਜਾਵੇ। ਸੋ ਉਹ ਆਪਾਂ ਨੇ ਜਿਹੜੀ ਆ ਪਟੀਸ਼ਨ ਪਾਈ ਹੋਈ ਆ, ਜਿਹੜੀ ਆਪਣੀ ਕੌਮ ਦੇ ਵਿੱਚੋਂ ਹੀ ਪਟੀਸ਼ਨ ਪਾਈ ਹੋਈ ਆ, ਮੇਰਾ ਆਪਾਂ ਕਹਿਣ ਤੋਂ ਭਾਵ ਅਸੀਂ ਨਹੀਂ ਪਾਈ। ਸੋ ਉਸ ਪਟੀਸ਼ਨ ਦੀ ਸਪੋਰਟ ਕਰੋ, ਵੱਧ ਤੋਂ ਵੱਧ ਉਹਨੂੰ ਸਾਈਨ ਕਰੋ। ਹਾਂਜੀ, ਪਰ ਉਹਦੇ ਚ ਜਿਹੜਾ ਪੈਸਿਆਂ ਵਾਲਾ ਖਾਦਾ ਉਹ ਤੋਂ ਅੰਗਰੇਜ਼ ਕਰੋ ਥੋੜਾ ਜਿਹਾ, ਉਹਨੂੰ ਅੱਗੇ ਤੁਸੀਂ ਉਹਨੂੰ ਸਾਈਨ ਕਰਨ ਦੇ ਦੋ ਤਰੀਕੇ, ਇੱਕ ਪੈਸੇ ਦੇਣੇ, ਇੱਕ 5 ਜਗ੍ਹਾ ਉਹਨੂੰ ਸ਼ੇਅਰ ਕਰਨਾ। 5 ਜਗ੍ਹਾ ਸ਼ੇਅਰ ਕਰੋ, ਪੈਸਿਆਂ ਦਾ ਥੋੜਾ ਜਿਹਾ ਅੰਗਰੇਜ਼ ਕਰੋ, ਪੈਸੇ ਤੁਹਾਡੇ ਸਹੀ ਜਗ੍ਹਾ ਲੱਗਣੇ ਚਾਹੀਦੇ ਆ ਜੀ। ਉਹ ਮੈਂ ਬੇਨਤੀ ਜ਼ਰੂਰ ਇਸ ਗੱਲ ਤੇ, ਦੇਖੋ ਜਿਹੜੀਆਂ ਜਿਹੜੇ ਪਰਿਵਾਰ ਦੀਆਂ ਜਾਨਾਂ ਗਈਆਂ, ਜਿਹੜੇ ਪਰਿਵਾਰ ਦੇ ਜੀ ਗਏ ਆ, ਦੇਖੋ ਟਰੱਕ ਦੀ ਗੱਡੀਆਂ ਦੀਆਂ ਇੰਸ਼ੋਰੈਂਸਾਂ ਹੁੰਦੀਆਂ ਉਹ ਕਵਰ ਕਰਦੀਆਂ ਬਕਾਇਦਾ। ਸੋ ਆਪਾਂ ਨੂੰ ਉਹ ਜਿਹੜਾ ਫੰਡ ਜਨਰੇਟ ਕਰਨ ਲਈ ਉਸ ਪਰਿਵਾਰ ਦੇ ਲਈ ਉਹਦੇ ਉੱਤੇ ਆਪਣਾ ਮੇਰੇ ਖਿਆਲ 'ਚ ਸਾਨੂੰ ਗੁਰੇਜ਼ ਕਰਨਾ ਚਾਹੀਦਾ ਆ। ਹਾਂ, ਜਿਹੜੇ ਪਰਿਵਾਰ ਦਾ ਸਾਡਾ ਜਿਹੜਾ ਨੌਜਵਾਨ ਜਿਹੜਾ ਇਹ ਜਿਸ ਬੰਦੇ ਨੇ ਗਲਤੀ ਕੀਤੀ ਆ, ਮੈਂ ਵਾਰ-ਵਾਰ ਕਹਿਣਾ, ਤੇ ਉਸ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ, ਉਹਦੇ ਬਾਰੇ ਜ਼ਰੂਰ ਯੂਨਾਈਟਿਡ ਸਿੱਖ ਤੋਂ ਸਰਦਾਰ ਹਰਦਿਆਲ ਸਿੰਘ ਜੀ ਉਹਨੀ ਵੀ ਆਪਣਾ ਜ਼ਰੂਰ ਵਿਚਾਰ ਦੇਣਗੇ। ਪਰ ਹਾਂ, ਜਿਹੜੀਆਂ ਇੰਸ਼ੋਰੈਂਸਾਂ ਹੁੰਦੀਆਂ ਬਹੁਤ ਵੱਡੇ ਲੈਵਲ ਦੀਆਂ ਹੁੰਦੀਆਂ, ਉਸ ਚੀਜ਼ ਨੂੰ ਵਿਚਾਰ ਲਿਆ ਜਾਵੇ। ਪਰ ਪਟੀਸ਼ਨ ਜਿਹੜੀ ਆ ਬਕਾਇਦਾ ਉਸ ਨੌਜਵਾਨ ਦੀ ਜਿਹੜੀ ਕਾਨੂੰਨ ਕਾਇਦੇ ਦੀ ਮਦਦ ਕੋਈ ਕਰ ਸਕਦੇ ਆ ਉਹ ਜ਼ਰੂਰ ਕਰੋ।
ਲਿਮਟ ਦੇ ਵਿੱਚ ਰਹਿੰਦੇ ਹੋਇਆ ਜੀ। ਧੰਨਵਾਦ। ਬਿਲਕੁਲ ਸਰਦਾਰ ਹਿੰਮਤ ਸਿੰਘ ਜੀ, ਮਿਨੀਮਮ 5 ਮਿਲੀਅਨ ਦੀ ਲਾਇਬਿਲਟੀ ਹੁੰਦੀ ਹੈ ਜਿਹੜੀ ਟਰਾਂਸਪੋਰਟ ਕੰਪਨੀਆਂ ਕੋ ਹੁੰਦੀ ਹੈ। ਵੱਡਾ ਇਸ਼ੂ ਆ, ਆਪਾਂ ਸਰਦਾਰ ਹਰਦਿਆਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਹਿੰਮਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਹਰਦਿਆਲ ਸਿੰਘ ਜੀ, ਤੁਹਾਡਾ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ, ਲੰਬਾ ਸਮਾਂ ਤੁਹਾਨੂੰ ਇੰਤਜ਼ਾਰ ਕਰਾਇਆ। ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ, ਔਰ ਇਨੀਸ਼ੀਅਲ ਕਮੈਂਟ ਤੁਹਾਡਾ ਇਸ ਵਿਸ਼ੇ ਦੇ ਉੱਤੇ। ਹਾਂਜੀ, ਪਹਿਲੇ ਤਾਂ ਭਾਈ ਸਾਹਿਬ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਤਰ੍ਹਾਂ ਸਾਰੇ ਸਿੱਖਾਂ ਦੇ ਇੰਪੋਰਟੈਂਟ ਇਸ਼ੂਜ਼ ਕਵਰ ਕਰਦੇ ਹੋ। ਸੋ ਆਈ ਥਿੰਕ ਭਾਈ ਹਿੰਮਤ ਸਿੰਘ ਨੇ ਬੜੇ ਡੀਟੇਲ ਤਰੀਕੇ ਨਾਲ ਗੱਲ ਦੱਸਦੀ ਹੈ ਕਿ ਵੀ ਹੋਇਆ ਕੀ, ਕਿਸ ਤਰ੍ਹਾਂ ਹੋਇਆ। ਆਈ ਥਿੰਕ ਜੋ ਦੇਖਣ ਵਾਲੀ ਗੱਲ ਹੁਣ ਇਸ ਵੇਲੇ ਇਹ ਹੈ ਕਿ ਜਿਹੜਾ ਬੈਕਲੈਸ਼ ਹੋ ਰਿਹਾ ਉਹ ਜਿਹੜੀ ਆਪਣੀ ਗਵਰਨਮੈਂਟ ਹੈਗੀ ਹੈ, ਜਿਹੜੀ ਐਂਟੀ ਇਮੀਗ੍ਰੇਸ਼ਨ ਦੇ ਅਗੇਂਸਟ, ਆਪ ਜੀ ਨੂੰ ਸਾਰਾ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ। ਉਹ ਜਿਹੜਾ ਹੁਣ ਜਿਹੜਾ ਆਊਟਰੀਚ ਹੈਗਾ ਉਹ ਬਹੁਤ ਵੱਧ ਰਿਹਾ ਹੈਗਾ। ਤੇ ਸੁਣਨ ਚ ਆਇਆ ਹੁਣ ਕਿ ਵੀ ਜਿਹੜੇ ਹਰਮੀਤ ਸਿੰਘ, ਜਿਹੜੇ ਉਹਨਾਂ ਦੇ ਭਰਾ ਨੇ ਹਰਜਿੰਦਰ ਸਿੰਘ ਦੇ, ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਨਾਲ ਟਰੱਕ 'ਚ ਹੈਗੇ ਸੀ। ਤੇ ਜ਼ਰੂਰ ਗਲਤੀ ਤਾਂ ਹੋਈ ਹਰਜਿੰਦਰ ਸਿੰਘ ਕੋਲੋਂ, ਔਰ ਡੈਫੀਨੇਟਲੀ ਸਿੱਖ ਤਰਫੋਂ, ਹੋਰ ਸਾਰੀ ਟੀਮਾਂ ਦੇ ਤਰਫੋਂ, ਆਈ ਥਿੰਕ ਸਾਰੀ ਸਿੱਖ ਕਮਿਊਨਿਟੀ ਜਿਹੜੀ ਹੈ ਪੂਰੀ, ਜਿਹੜੀਆਂ ਡੈਥਸ ਹੋਈਆਂ ਨੇ 3, ਉਹਨਾਂ ਦੀ ਫੈਮਲੀਜ਼ ਨਾਲ ਸਹਾਨੁਭੂਤੀ ਰੱਖਦੀ ਹੈ ਔਰ ਮਹਿਸੂਸ ਕਰਦੀ ਹੈ ਕਿ ਵੀ ਜੋ ਹੋਇਆ ਗਲਤ ਹੋਇਆ। ਲੇਕਿਨ ਜਿਹੜਾ ਇਹ ਪੋਲੀਟੀਕਲ ਟਵਿਸਟ ਜਿਹੜਾ ਦਿੱਤਾ ਜਾ ਰਿਹਾ ਹੈ, ਇਹਦੇ ਬਾਰੇ ਸਾਨੂੰ ਇਹਨੂੰ ਮੈਨੇਜ ਕਰਨਾ ਪਏਗਾ। ਔਰ ਯੂਨਾਈਟਿਡ ਸਿੱਖਸ ਕਮਿਊਨਿਟੀ ਰਿਲੇਸ਼ਨ ਸਰਵਿਸ, ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨਾਲ ਇਨ ਟੱਚ ਹੈ, ਉਹਨਾਂ ਨਾਲ ਗੱਲਬਾਤ ਕਰ ਰਹੀ ਹੈ, ਉਹਨਾਂ ਨੂੰ ਕਮਿਊਨੀਕੇਟ ਰੈਗੂਲਰਲੀ ਕਮਿਊਨੀਕੇਸ਼ਨ ਦੇ ਰਹੀ ਹੈ ਕਿਉਂਕਿ ਕਈ ਕੁਝ ਥ੍ਰੈਟਸ ਵੀ ਆਈਆਂ ਨੇ ਕਮਿਊਨਿਟੀ ਮੈਂਬਰਸ ਨੂੰ, ਕੁਝ ਬੈਕਲੈਸ਼ ਵੀ ਹੋਇਆ ਹੈ। ਜਿਹੜੇ ਕਈ ਕਮੈਂਟਸ ਪਾਸ ਕਰਦੇ ਜਾਂਦੇ ਆਉਂਦੇ ਸਾਨੂੰ ਕੁਝ ਪਤਾ ਲੱਗਿਆ, ਜਿਸ ਤਰ੍ਹਾਂ ਕਈਆਂ ਨੇ ਕਾਲ ਕਰਕੇ ਕਿਹਾ ਸਾਨੂੰ। ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੋਲੀਟੀਕਲ ਲੀਡਰਸ਼ਿਪ ਹੈਗੀ ਹੈ ਜਿਹੜੀ ਆਪਣੀ ਯੂਨਾਈਟਿਡ ਸਟੇਟਸ ਦੀ, ਜਿਸ ਵੇਲੇ ਉਹ ਇਹ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ, ਕਿਉਂਕਿ ਮੈਂ ਥੋੜ੍ਹੀ ਦੇਰ ਪਹਿਲੇ ਦੇਖ ਰਿਹਾ ਸੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਵੈਬਸਾਈਟ ਹੈ, ਉਹਦੇ ਉੱਤੇ ਜਿਹੜਾ ਆਰਟੀਕਲ ਲੱਗਿਆ ਹੋਇਆ ਇਸ ਇਸ਼ੂ ਦੇ ਉੱਤੇ, ਉਹਦੇ ਵਿੱਚ ਹੀ ਇਹ ਵੀ ਲਿਖਿਆ ਹੋਇਆ ਵੀ ਐਲੀਗੇਸ਼ਨ ਉਹਨਾਂ ਨੇ, ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈ ਗੈਵਨ ਨਿਊਸਮ, ਉਹਨੂੰ ਉਹਨਾਂ ਨੇ ਇੰਪਲੀਕੇਟ ਕੀਤਾ ਕਿ ਵੀ ਤੇਰੇ ਹੁੰਦੇ ਇਹ ਬੰਦਾ ਆਇਆ ਔਰ ਉਹਨਾਂ ਨੇ ਟੈਸਟ ਪਾਸ ਕੀਤਾ ਤੁਹਾਡੇ ਥੱਲੇ ਜਿਹੜਾ ਸੀ। ਇਸ ਕਿਸਮ ਦੇ ਜਿਹੜੇ ਇੱਕ ਦੂਜੇ ਤੇ ਐਲੀਗੇਸ਼ਨ ਲਗਾਉਣੇ, ਉਹਦੇ ਨਾਲ ਐਟ ਅ ਸੀਨੀਅਰ ਲੈਵਲ, ਤੇ ਤੁਸੀਂ ਦੇਖ ਸਕਦੇ ਹੋ ਫਿਰ ਜਿਹੜੀਆਂ ਕੁਝ ਕਮਿਊਨਿਟੀਜ਼ ਜਿਹੜੀਆਂ ਸਿੱਖਾਂ ਬਾਰੇ ਨਹੀਂ ਜਾਣਦੀਆਂ ਜਾਂ ਜਿੱਥੇ ਕੋਈ ਹੇਟ ਦੇ ਚਾਂਸਿਸ ਹੁੰਦੇ ਨੇ, ਉਹ ਹੋਰ ਨਿਖਰ ਕੇ ਬਾਹਰ ਆਉਂਦੇ ਨੇ ਫਿਰ। ਸੋ ਸਰਕਾਰਾਂ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਕਿ ਇਸ ਕਿਸਮ ਦੀ ਪੋਲੀਟੀਕਲ ਜਿਹੜੀ ਫਾਈਟ ਹੈ ਉਹਦੇ ਵਿੱਚ ਅਗੇਂਸਟ ਡੈਮੋਕ੍ਰੈਟਸ ਔਰ ਰਿਪਬਲਿਕਨਸ ਐਕਸੈਟਰਾ, ਉਹਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਨੇ ਉਹ ਕਿੱਦਾਂ ਸਫਰ ਕਰਦੀਆਂ ਨੇ। ਹੁਣ ਜਿਸ ਤਰ੍ਹਾਂ ਬ੍ਰਦਰ ਨੂੰ ਅਰੈਸਟ ਕਰ ਲਿਆ ਗਿਆ ਹੈ, ਔਰ ਮੈਂ ਹੁਣੇ ਦੇਖ ਰਿਹਾ ਸੀ ਸਾਡੇ ਸੈਕਟਰੀ ਆਫ ਸਟੇਟ ਜਿਹੜੇ ਮਿਸਟਰ ਰੂਬੀਓ ਨੇ, ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਖਿਆਲ 2015 ਦਾ ਇੱਕ ਲਾਅ ਹੈਗਾ ਜਿਹਦੇ ਵਿੱਚ ਜਿਹੜਾ ਕੋਈ ਵਰਕ ਪਰਮਿਟ ਹੁੰਦਾ ਜਿਹੜਾ ਸੀ ਇਸ਼ੂ ਕੀਤਾ, ਉਹਨਾਂ ਨੇ ਵੀ ਗਵਰਨਮੈਂਟ ਇਸ ਕਲੈਂਪਿੰਗ ਡਾਊਨ ਕਿ ਉਹਨਾਂ ਨੂੰ ਲਾਇਸੈਂਸ ਜਿਹੜੇ ਨੇ ਨਹੀਂ ਇਸ਼ੂ ਹੋਣਗੇ। ਸੋ ਆਫ ਕੋਰਸ ਜਿਹੜੇ ਜਿਹਨਾਂ ਕੋਲ ਆਉਂਦੇ ਸਾਰੇ ਜਿਹਨਾਂ ਨੂੰ ਵਰਕ ਪਰਮਿਟ ਮਿਲਦਾ ਹੈਗਾ, ਜਿਹੜੇ ਉਹ ਪ੍ਰੋਸੈਸ ਫੋਲੋ ਕਰਦੇ ਨੇ ਇਮੀਗ੍ਰੇਸ਼ਨ ਦਾ, ਇਹ ਟਰਕਿੰਗ ਬੜਾ ਵੱਡਾ ਉਹਨਾਂ ਲਈ ਇੱਕ ਜ਼ਰੀਆ ਸੀ ਆਕੂਪੇਸ਼ਨ ਦਾ। ਹੁਣ ਉਹ ਵੀ ਇੰਪੈਕਟ ਹੋਏਗਾ। ਆਮ ਸ਼ੋਰ ਜਿਹੜੀਆਂ ਕੁਝ ਆਰਗੇਨਾਈਜੇਸ਼ਨਸ ਜਿਹੜੀਆਂ ਮਿਲ ਕੇ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ, ਜਿਹਨਾਂ ਨਾਲ ਸਾਨੂੰ ਧਿਆਨ ਨਾਲ ਦੇਖਣਾ ਪੈਣਾ ਕਿ ਵੀ ਕੀ ਇੰਪੈਕਟ ਕਿਤੇ ਹੋ ਰਿਹਾ ਤੇ ਕਿਹਨੂੰ ਅਸੀਂ ਚੈਲੰਜ ਕਰ ਸਕਦੇ ਹਾਂ। ਸੋ ਬਾਕੀ ਹਿੰਮਤ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਸਿੱਖ ਕੌਮ ਜਿਹੜੀ ਹੈ ਸਰਬੱਤ ਦਾ ਭਲਾ ਹੀ ਮੰਗਦੇ ਆ ਔਰ ਉਹਦੇ 'ਚ ਹੀ ਬਿਲੀਵ ਕਰਦੇ ਆ। ਲੇਕਿਨ ਇਹ ਇਨਸੀਡੈਂਟ ਬਹੁਤ ਹੀ ਮੰਦਭਾਗਾ ਇਨਸੀਡੈਂਟ ਹੈਗਾ ਔਰ ਹੋਣਾ ਨਹੀਂ ਚਾਹੀਦਾ ਸੀ। ਲੇਕਿਨ ਜੋ ਪਾਣਾ ਹੁਣ ਵਰਤ ਗਿਆ ਹੈ, ਇਹਨੂੰ ਐਡਰੈਸ ਕਰਨ ਲਈ ਬਾਕੀ ਕਮਿਊਨਿਟੀ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਔਰ ਸਾਡੀ ਸਾਰਿਆਂ ਨੂੰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਵੀ ਤੁਸੀਂ ਵੀ ਸਾਰੇ ਅਲਰਟ ਰਹੋ। ਜੇ ਕੋਈ ਬੈਕਲੈਸ਼ ਹੁੰਦਾ ਤੁਸੀਂ ਜ਼ਰੂਰ ਸਾਨੂੰ ਰੀਚ ਆਊਟ ਕਰੋ। ਸਾਡਾ ਹੈਲਪਲਾਈਨ ਨੰਬਰ united6.org 'ਤੇ ਹੈਗਾ। ਔਰ ਸਾਡੇ ਵਕੀਲ ਜੇ ਕੈਨੇਡਾ 'ਚ ਨੇ ਜਾਂ US ਵਿੱਚ ਨੇ ਜਾਂ UK 'ਚ ਨੇ, ਜਿੱਥੇ ਵੀ ਤੁਹਾਨੂੰ ਅਗਰ ਕੋਈ ਇਸ਼ੂਜ਼ ਆਉਂਦੇ ਨੇ ਅਸੀਂ ਐਡਰੈਸ ਕਰਾਂਗੇ। ਔਰ ਬਾਕੀ ਜਿਹੜਾ ਆਪ ਜੀ ਨੂੰ ਦੱਸਿਆ ਕਿ ਡਿਪਾਰਟਮੈਂਟ ਆਫ ਜਸਟਿਸ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਕਮਿਊਨਿਟੀ ਰਿਲੇਸ਼ਨ ਸਰਵਿਸ ਜਿਹੜੀ ਕਿ DOJ ਦਾ ਇੱਕ ਵਿੰਗ ਹੈ ਜਿਹੜਾ ਤਾਲਮੇਲ ਰੱਖਦਾ ਹੈ ਕਮਿਊਨਿਟੀ ਔਰ ਜਿਹੜੀ ਆਪਣੀ ਗਵਰਨਮੈਂਟ ਹੈ ਉਹਦੇ ਨਾਲ। ਸੋ ਅਸੀਂ ਉਹਨਾਂ ਨੂੰ ਦੱਸਦੀ ਇਹ ਗੱਲ ਕਿ ਇਸ ਵੇਲੇ
सिचुएशन काफ़ी गर्म है और कम्युनिटीज़ ਜਿਹੜੀਆਂ ਨੇ ਜਿਹੜੀ ਹੈ ਉਹ बिकॉज ऑफ द बैकलैश काफ़ी अपसेट भी है और टू बी अवेयर कि कोई कोई इंसिडेंट ना हो जाए। सो ਅਸੀਂ ਇਸ ਇੰਸੀਡੈਂਟ ਨੂੰ ਕਾਫੀ ਕੇਅਰਫੁਲੀ ਵਾਚ ਕਰ ਰਹੇ ਹਾਂ। ਅਸੀਂ ਹਰਜਿੰਦਰ ਸਿੰਘ ਨਾਲ ਜਿਹੜੇ ਉਹਦਾ ਅਸਾਈਨ ਸਟੇਟ ਦਾ ਅਟਰਨੀ ਹੋਏਗਾ ਉਹਦੇ ਨਾਲ ਵੀ ਰਾਬਤਾ ਅਸੀਂ ਸ਼ੁਰੂ ਆਲਮੋਸਟ ਕਰਤਾ ਹੈਗਾ, ਅਸੀਂ ਰੀਚ ਆਊਟ ਕੀਤਾ ਹੈਗਾ ਤੇ ਅਸੀਂ ਦੇਖਾਂਗੇ ਕਿ ਵੀ ਜੇ ਉਹਨਾਂ ਨੂੰ ਕਿਸੇ ਹੋਰ ਕਿਸਮ ਦੀ ਅਗਰ ਲੀਗਲ ਹੈਲਪ ਤੇ ਕੁਝ ਹੋਰ ਦੀ ਲੋੜ ਪੈਂਦੀ ਹੈ ਅਸੀਂ ਉਹਨੂੰ ਉਸ ਤਰੀਕੇ ਨਾਲ ਪ੍ਰੋਵਾਈਡ ਕਰ ਸਕੀਏ। ਵੈਸੇ ਤਾਂ ਉਹਨਾਂ ਨੂੰ ਇਸ ਵੇਲੇ ਜਿਹੜੇ 3 ਕਾਊਂਟਸ ਨੇ ਉਹਨਾਂ ਥੱਲੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਕਿਹਾ ਤਾਂ ਇਹ ਜਾ ਰਿਹਾ ਕਿ ਜਦ ਉਹ ਟਰਮਸ ਪੂਰੀਆਂ ਹੋਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ। ਬਟ ਇਹ ਜਿਹੜਾ ਪ੍ਰੋਸੈਸ ਹੈਗਾ ਬਹੁਤ ਲੰਬਾ ਹੋਏਗਾ ਔਰ ਜ਼ਰੂਰ ਆਈ ਥਿੰਕ ਤੁਹਾਡੇ ਚੈਨਲ ਰਾਹੀਂ ਅਸੀਂ ਜੋ ਅਪਡੇਟਸ ਹੋਣਗੀਆਂ ਅੱਗੇ ਦੇਣਾ ਚਾਹਾਂਗੇ ਤਾਂ ਕਿ ਟਾਈਮ ਟੂ ਟਾਈਮ ਜੋ ਹਰਜਿੰਦਰ ਸਿੰਘ ਜੀ ਨੂੰ ਜੇ ਉਹਨਾਂ ਦੀ ਕੋਈ ਰਿਕੁਐਸਟ ਨੇ ਜਾਂ ਕੋਈ ਜਿਹੜੇ ਫੈਮਲੀਜ਼ ਨੇ ਡੈਥ ਹੋਈਆਂ ਨੇ ਉਹਨਾਂ ਦੀਆਂ ਕੋਈ ਰਿਕੁਐਸਟ ਆਉਂਦੀਆਂ ਨੇ ਅਸੀਂ ਤੁਹਾਡੇ ਸਾਹਮਣੇ ਰੱਖ ਸਕਾਂਗੇ। ਇਨ ਦ ਮੀਨ ਟਾਈਮ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਪਲੀਜ਼ ਤੁਸੀਂ ਸਾਰੇ ਅਲਰਟ ਰਹੋ। ਇਹ ਇਸ਼ੂ ਨੂੰ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਜਿਹੜਾ ਆਪਣਾ ਦੱਸਿਆ ਜਾ ਰਿਹਾ ਹੈ ਜ਼ਰੂਰ ਜਿਸ ਤਰ੍ਹਾਂ ਪਹਿਲੇ ਕਿਹਾ ਗਿਆ ਕਿ ਵੀ ਅਸੀਂ ਡੈਫੀਨੇਟਲੀ ਕੰਸਰਨਡ ਆ ਜੋ ਹੋਇਆ ਮਾੜਾ ਹੋਇਆ, ਲੇਕਿਨ ਗਲਤੀਆਂ ਇੱਦਾਂ ਦੀਆਂ ਹੋਰ ਵੀ ਕਮਿਊਨਿਟੀਜ਼ ਵਿੱਚ ਹੁੰਦੀਆਂ ਨੇ ਨਜ਼ਰ ਆਉਂਦੀਆਂ ਨੇ, ਲੇਕਿਨ ਜਿਹੜਾ ਕਿ ਇਹਨੂੰ ਇੱਕ ਸਪੈਸ਼ਲ ਰੂਪ ਦਿੱਤਾ ਜਾ ਰਿਹਾ ਉਹ ਰੁਕਣਾ ਚਾਹੀਦਾ ਔਰ ਉਹਦੇ ਲਈ ਜੇ ਤੁਹਾਨੂੰ ਕੋਈ ਇਹੋ ਜਿਹੇ ਇਸ਼ੂ ਤੁਹਾਡੇ ਸਾਹਮਣੇ ਆਉਂਦੇ ਨੇ ਤੁਸੀਂ ਬੈਕਲੈਸ਼ ਫੇਸ ਕਰਦੇ ਹੋ ਕੋਈ ਵੀ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸਿਓ ਤਾਂ ਕਿ ਅਸੀਂ ਇਮੀਡੀਏਟਲੀ ਉਹਦੇ ਉੱਤੇ ਸਾਡੀ ਲੀਗਲ ਟੀਮ ਜਿਹੜੀ ਹੈ ਕੰਮ ਕਰ ਸਕੇ, ਇੰਪੈਕਟ ਕਰ ਸਕੇ। ਜੀ ਸਰਦਾਰ ਹਰਦਿਆਲ ਸਿੰਘ ਜੀ ਕੰਸਰਨ ਇਹ ਵੀ ਹੈ ਕਿਉਂਕਿ ਅਸੀਂ ਆਪਾਂ ਸਰੋਤਿਆਂ ਨੂੰ ਨਾਲ ਦੀ ਨਾਲ ਦਰਸ਼ਕਾਂ ਨੂੰ ਵੀ ਦੱਸਦੇ ਜਾਈਏ ਵੀ ਅਸੀਂ ਕੋਈ ਉਹਨੂੰ ਜਸਟੀਫਾਈ ਨਹੀਂ ਕਰ ਰਹੇ ਇਸ ਐਕਸ਼ਨ ਨੂੰ। ਅਸੀਂ ਕਹਿ ਰਹੇ ਹਾਂ ਮਾੜਾ ਹੋਇਆ, ਇਹਦੀ ਬਣਦੀ ਸਜ਼ਾ ਜਿਹੜੀ ਉਹ ਵੀ ਮਿਲਣੀ ਚਾਹੀਦੀ ਹੈ। ਪਰ ਤੁਸੀਂ ਇੱਕ ਗਲਤੀ ਕਰਕੇ ਇੱਕ ਟ੍ਰੈਫਿਕ ਵਾਇਲੇਸ਼ਨ ਕਰਕੇ ਚਲੋ ਉਹਦੇ ਜਾਨਾਂ ਗਈਆਂ ਨੇ ਮੰਦਭਾਗੀ, ਪਰ ਕਿਸੇ ਬੰਦੇ ਨੂੰ ਤੁਸੀਂ ਜਾਂ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਜਾਂ ਸਾਰੇ ਦੇ ਸਾਰੇ ਉਸ ਖਿੱਤੇ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਤੁਸੀਂ ਐਜ਼ ਏ ਮੌਨਸਟਰ ਜਿਹੜਾ ਪੋਰਟਰੇਟ ਨਹੀਂ ਕਰ ਸਕਦੇ ਕਿਉਂਕਿ ਕਾਨੂੰਨ ਨੇ ਆਪਣਾ ਕੰਮ ਕਰਨਾ। ਪਰ ਇਹਦੇ ਪਿੱਛੇ ਜਿਹੜੀ ਸਿਆਸਤ ਚੱਲ ਰਹੀ ਹੈ ਰੈੱਡ ਵਰਸਸ ਬਲੂ ਸਟੇਟ ਦੀ ਉਹਨੂੰ ਵੀ ਸਾਨੂੰ ਸਮਝਣਾ ਪੈਣਾ ਤੇ ਇਹਦੇ ਪਿੱਛੇ ਜਿਹੜੇ ਵੱਡੇ ਵੱਡੇ ਲਾਅ ਬਣਾਏ ਜਾ ਰਹੇ ਹੁਣ ਇਹਦੇ ਵਿੱਚ ਕਿਤੇ ਇਹ ਤਾਂ ਨਹੀਂ ਵੀ ਨਿਸ਼ਾਨਾ ਕੁਝ ਹੋ ਰਿਹਾ ਤੇ ਇਹ ਜਿੱਦਾਂ ਕਹਿੰਦੇ ਹੁੰਦੇ ਵੀ ਬਹਾਨਾ ਇਹ ਮਿਲ ਗਿਆ ਉਹਦੇ ਥੱਲੇ ਆ, ਉਹਦੇ ਥੱਲੇ ਕਿਸੇ ਦਾ ਵੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਔਰ ਸਰਦਾਰ ਹਰਦਿਆਲ ਸਿੰਘ ਜੀ ਇਸ ਮੌਕੇ ਤੇ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਧਿਰਾਂ ਵੱਲੋਂ ਜਿਵੇਂ ਕਈ ਕੁਝ ਇੱਥੇ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਆ ਚੀਜ਼ਾਂ ਜਿਵੇਂ ਲੈਟਸ ਸੇ ਕਿ ਪਟੀਸ਼ਨ ਚੱਲ ਪਈ ਉਹਦੇ 'ਚ ਡੋਨੇਟ ਕਰੋ ਜਾਂ ਫਿਰ ਹੋਰ ਕੋਈ ਗੋ ਫੰਡਮੀ ਪੇਜ ਚਲੇ ਗਏ। ਤੁਸੀਂ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ ਕਿ ਯੂਨਾਈਟਿਡ ਸਿੱਖਸ ਜਿਹੜੀ ਆ ਇਹ ਇਨੀਸ਼ੀਏਟਿਵ ਲੈ ਰਹੀ ਆ, ਵਰਲਡ ਸਿੱਖ ਪਾਰਲੀਮੈਂਟ ਆ ਜਿਹੜੀ ਪੋਲੀਟੀਕਲੀ ਇਨੀਸ਼ੀਏਟਿਵ ਲੈ ਰਹੀ ਆ, ਤੁਸੀਂ ਕਾਨੂੰਨੀ ਤੌਰ ਤੇ ਵੀ ਗੱਲ ਕਰ ਰਹੇ ਹੋ। ਤੁਸੀਂ ਇਸ ਪਰਟੀਕੂਲਰ ਕੇਸ ਬਾਰੇ ਪਲੀਜ਼ ਕੋਈ ਨਾ ਕੋਈ ਇਹ ਸਾਡੇ ਵੱਲੋਂ ਤੁਹਾਨੂੰ ਬੇਨਤੀ ਵੀ ਆ ਕਿ ਤੁਸੀਂ ਕਿਉਂਕਿ ਮੈਨੂੰ ਬਹੁਤ ਕਾਲਾਂ ਆਈਆਂ ਕਮਿਊਨਿਟੀ ਤੋਂ ਵੀ ਕਿੱਥੇ ਦਈਏ ਕਿਹਨੂੰ ਦਈਏ ਕਿਉਂਕਿ ਸਾਡਾ ਇਹ ਸੁਭਾਅ ਆ ਕਿ ਅਸੀਂ ਹੈਲਪ ਕਰਨ ਲਈ ਇੱਕਦਮ ਤਤਪਰ ਹੋ ਜਾਂਦੇ ਪਰ ਕਈ ਵਾਰੀ ਉਸ ਚੀਜ਼ ਦਾ ਨਜਾਇਜ਼ ਫਾਇਦਾ ਜਿਹੜਾ ਉਹ ਕਈ ਕਿਸਮ ਦੇ ਲੋਕ ਜਿਹੜੇ ਚੱਕ ਲੈਂਦੇ ਆ। ਸੋ ਤੁਸੀਂ ਇਹ ਦੱਸੋ ਕਿ ਸਪੈਸ਼ਲ ਇਸ ਕੇਸ ਦੇ ਲਈ ਤੁਸੀਂ ਕੋਈ ਨਾ ਕੋਈ ਫੰਡ ਰੇਜ਼ ਆ ਜਿਹੜਾ ਜਾਂ ਕੋਈ ਡੋਨੇਸ਼ਨ ਦਾ ਕੋਈ ਪੋਰਟਲ ਸੈੱਟ ਕਰ ਸਕਦੇ ਹੋ ਜਾਂ ਹੈਲਪਲਾਈਨ ਲਈ ਨੰਬਰ ਤੁਸੀਂ ਕੋਈ ਜਿਹੜਾ ਉਹ ਦੇ ਸਕਦੇ ਹੋ ਕਿ ਤੁਹਾਡੇ ਨਾਲ ਸਿੱਧਾ ਰਾਬਤਾ ਕਰਕੇ ਤਾਂ ਕਿ ਜਿਹੜਾ ਦਸਵੰਧ ਆ ਕੌਮ ਦਾ ਉਹ ਸਿੱਧਾ ਸਹੀ ਹੱਥਾਂ ਦੇ ਵਿੱਚ ਜਾ ਸਕੇ। ਹਾਂਜੀ ਸੋ ਭਾਈ ਸਾਹਿਬ ਦੇਖੋ ਇਸ ਵੇਲੇ 6 ਕੋਈ ਵੀ ਨਹੀਂ ਕਰ ਰਿਹਾ ਇਸ ਇਸ਼ੂ ਤੇ। आई थिंक हिम्मत सिंह उन्होंने शेयर काफी से ਜਿਹੜੇ ਇੰਸ਼ੋਰੈਂਸ ਨੇ ਦੋਨੋਂ ਉਹਨਾਂ ਨੂੰ ਜਿਹੜੀਆਂ ਇੰਸ਼ੋਰੈਂਸਸ ਯਕੀਨ ਕਰਨਗੀਆਂ ਆਫ ਕੋਈ ਗਲਤੀ ਹੈ ਉਹਦਾ ਤਾਂ ਚਲੋ ਉਹਨਾਂ ਨੂੰ ਸਜ਼ਾ ਹੋ ਗਈ ਹੈ, ਜੇਲ੍ਹ ਹੋ ਜਾਣੀ ਹੈ ਔਰ ਆਫ ਕੋਰਸ ਉਹਦੇ ਉਸ ਕੇਸ ਵਾਸਤੇ ਜੇ ਸਾਨੂੰ ਜਿੱਦਾਂ ਕਿ ਕੋਈ ਵੀ ਰੀਚ ਆਊਟ ਕਰਦਾ ਅਸੀਂ ਹੈਲਪ ਕਰਦੇ ਹਾਂ ਤੇ ਜੋ ਸਮਾਂ ਬੀਤੇਗਾ ਅੱਗੇ ਜੀ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ। ਇਸ ਵੇਲੇ ਅਸੀਂ ਕੋਈ ਫੰਡ ਜੀ ਤੁਹਾਡੀ ਆਵਾਜ਼ ਚਲੀ ਗਈ ਹੈ ਜੀ। ਮੈਨੂੰ ਦੁਬਾਰਾ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਦੁਬਾਰਾ ਇਹਨਾਂ ਨੂੰ ਔਨ 에ਅਰ ਕਰਿਓ ਜਦੋਂ ਆਵਾਜ਼ ਦਾ ਇਸ਼ੂ ਥੋੜਾ ਜਿਹਾ ਠੀਕ ਹੋ ਗਿਆ। ਸੋ ਦਰਸ਼ਕੋ ਸਾਡਾ ਜਿਹੜਾ ਇਹ ਉਪਰਾਲਾ ਨਾ ਇਹ ਵੀ ਹੈ ਕਿ ਇਮੀਡੀਏਟਲੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਜਾਂ ਵਿਅਕਤੀ ਖੜੇ ਹੋ ਜਾਂਦੇ ਆ ਕਿ ਅਸੀਂ ਆਹ ਕਰਾਂਗੇ ਸਾਨੂੰ ਫੰਡ ਦਿਓ ਅਸੀਂ ਵਕੀਲ, ਪਰ ਇਹ ਸਾਰਾ ਕੁਝ ਫਿਲਹਾਲ ਸਰਦਾਰ ਹਰਦਿਆਲ ਸਿੰਘ ਜਿਹੜੇ ਡਾਇਰੈਕਟਰ ਨੇ CEO ਨੇ
ਯੂਨਾਈਟਿਡ ਸਿੱਖਸ ਜਿਹੜੀ ਆ ਸਿੱਖਾਂ ਦੀ ਆਪਣੀ ਸੰਸਥਾ UN ਦੇ ਨਾਲ ਕੰਮ ਕਰਦੀ ਆ। ਸਾਡਾ ਆਪਣਾ NGO ਆ ਔਰ ਕੱਲਾ ਇਹੋ ਜਿਹਾ ਕੱਲੇ ਕਾਨੂੰਨੀ ਕੇਸ ਨਹੀਂ, ਜਿੱਥੇ ਵੀ ਕਿਤੇ ਮਾਰ ਪੈਂਦੀ ਆ ਦੁਨੀਆ ਭਰ ਦੇ ਵਿੱਚ ਉੱਥੇ ਵੀ ਇਹਨਾਂ ਦੀਆਂ ਟੀਮਾਂ, ਜਿਵੇਂ ਯੂਕਰੇਨ ਦੇ ਵਿੱਚ ਜਿਹੜੀ ਆ ਟੀਮ ਸਪੈਸ਼ਲੀ ਕੰਮ ਕਰ ਰਹੀ ਆ, ਹੋਰ ਜਿੱਥੇ ਵੀ ਸਪੇਨ ਦੇ ਵਿੱਚ ਹੜ੍ਹਾਂ ਦੇ ਵਿੱਚ ਟੀਮ ਕੰਮ ਕਰ ਰਹੀ ਆ। ਸੋ ਸਾਡੇ ਜਿਹੜੇ ਆਪਣੇ NGO ਹੈਗੇ ਆ, ਆਪਣੇ ਸੈਟਅਪ ਹੈਗੇ ਆ, ਤੁਸੀਂ ਇਹਨਾਂ ਵੱਲ ਹੀ ਵੇਖਿਆ ਕਰੋ, ਕਿਉਂਕਿ ਮੈਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਪਹਿਲਾਂ ਵੀ ਕਿ ਇਸ ਕੇਸ ਦੇ ਵਿੱਚ ਕੁਝ ਕਰਨਾ ਤਾਂ ਜ਼ਰੂਰ ਚਾਹੀਦਾ, ਪਰ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਜੋ ਅਸੀਂ ਕਰ ਰਹੇ ਹਾਂ ਕੀ ਉਹਦਾ ਵਾਕਈ ਕੋਈ ਫਾਇਦਾ ਹੋ ਰਿਹਾ ਕਿਸੇ ਨੂੰ, ਜਾਂ ਅਸੀਂ ਸਿਰਫ ਇੱਕ ਜਿਹੜਾ ਇੱਕ ਜਜ਼ਬਾਤੀ ਉਭਾਰ ਹੁੰਦਾ ਇੱਕ ਵਾਰੀ ਕਿਸੇ ਕੇਸ ਨੂੰ ਲੈ ਕੇ ਆਪਣਾ ਇੱਕਦਮ ਉੱਠਿਆ ਰਿਐਕਸ਼ਨ ਹੁੰਦਾ, ਉਹਦੇ 'ਚ ਆਪਾਂ ਕਈ ਵਾਰੀ ਫਾਇਦਾ ਉਹਦਾ ਕੋਈ ਹੋਰ ਚੱਕ ਲੈਂਦਾ। ਸੋ ਸਾਡੀ ਇੰਨੀ ਬੇਨਤੀ ਆ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਜੇ ਕੁਝ ਹੈਲਪ ਕਰਨਾ ਚਾਹੁੰਦੇ ਹੋ, ਆਪਣਾ ਕੋਈ ਦਸਵੰਧ ਦੇਣਾ ਚਾਹੁੰਦੇ ਹੋ, ਤਾਂ ਯੂਨਾਈਟਿਡ ਸਿੱਖਸ ਜਿਹੜਾ ਸਹੀ ਚੈਨਲ ਆ ਉਹਦੇ ਥਰੂ ਜਾਓ। ਤੇ ਫਿਲਹਾਲ ਸਰਦਾਰ ਹਰਦਿਆਲ ਸਿੰਘ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਫਿਲਹਾਲ ਉਹ ਇਸ ਮਾਮਲੇ ਦੇ ਉੱਤੇ ਕੋਈ ਡੋਨੇਸ਼ਨ ਨਹੀਂ ਲੈ ਰਹੇ। ਜੇ ਅੱਗੇ ਲੋੜ ਪਈ ਤੇ ਕਿਉਂਕਿ ਲੜਾਈ ਇਹ ਲੰਬੀ ਹੋਣ ਵਾਲੀ ਆ, ਇਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ 1-2 ਦਿਨਾਂ ਦਾ ਕੰਮ ਨਹੀਂ, ਕਿਉਂਕਿ ਇਹਦੇ 'ਚ ਪੋਲੀਟੀਕਲ ਪ੍ਰੈਸ਼ਰ ਆ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰਨਾ। ਜਿਹੜੀ ਰਾਜਨੀਤੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ, ਔਰ ਜਿਹੜਾ ਹੇਟ ਫੈਲਾਇਆ ਜਾ ਰਿਹਾ, ਇਹ ਹੇਟ ਕਿਹਨਾਂ ਲੋਕਾਂ ਵੱਲੋਂ ਫੈਲਾਇਆ ਜਾ ਰਿਹਾ ਉਹ ਵੀ ਅਸੀਂ ਤੁਹਾਨੂੰ ਥੋੜੀ ਦੇਰ ਤੱਕ ਦੱਸਦੇ ਆ। ਜੇ ਹਰਦਿਆਲ ਸਿੰਘ ਜੀ ਆ ਗਏ ਨੇ, ਆਪਣਾ ਲਾਈਨ ਉਹਨਾਂ ਦੀ ਠੀਕ ਹੋ ਗਈ ਆ, ਤਾਂ ਮੈਂ ਟੀਮ ਨੂੰ ਬੇਨਤੀ ਕਰਦਾ ਜੀ ਉਹਨਾਂ ਨੂੰ ਇਨਵਾਈਟ ਕਰ ਸਕਦੇ ਆਪਾਂ। ਤੁਸੀਂ ਵਿੰਡੋ ਦੇ ਵਿੱਚ ਉਹਨਾਂ ਨੂੰ ਲੈ ਆਇਓ ਜੇ ਆਪਾਂ ਉਹਨਾਂ ਨਾਲ ਹੋਰ ਗੱਲ ਕਰ ਸਕੀਏ, ਪਰ ਉਨੀ ਦੇਰ ਆਪਾਂ ਜਿਹੜੀ ਆ ਹੋਰ ਗੱਲ ਥੋੜੀ ਜਿਹੀ ਇਹਦੇ ਉੱਤੇ ਵਿਸ਼ੇ ਤੇ ਕਰ ਲੈਂਦੇ। ਇੱਕ ਕਾਲ ਹੈ ਜੀ, ਕਾਲ ਲੈ ਲਈਏ ਆਪਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਤੁਸੀਂ ਆਨ 에ਅਰ ਹੋ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਵੀਰ ਜੀ, ਮੈਂ ਜਿਹੜੇ ਇਸ਼ੂ ਤੇ ਤੁਸੀਂ ਗੱਲ ਕਰ ਰਹੇ ਆ, ਸਿੱਖ ਫॉर ਜਸਟਿਸ ਜਿੰਨੀਆਂ ਜਮਾਤੀ ਇਹ ਜਥੇਬੰਦੀਆਂ ਆ ਜਾਣ, ਇਹਨਾਂ ਨੇ ਕੁਝ ਨਹੀਂ ਕਰਨਾ ਹੁੰਦਾ। ਮੈਂ ਇੱਕ ਗੱਲ ਕਹਿਣਾ ਵੀ ਨਾਰਥ ਅਮਰੀਕਾ ਦੇ ਅੰਦਰ ਜਿੰਨੇ ਵੀ ਸਾਡੇ ਸਿੱਖ ਭੈਣ ਭਰਾ ਬੱਚੇ ਜਿਹੜੇ ਟਰੱਕ ਚਲਾ ਰਹੇ ਆ, ਜਾਂ ਜਿਹੜੇ ਟਰੱਕ ਚਲਾਉਣਾ, ਜਾਂ ਜਿਹੜੇ ਇੰਡੀਆ ਤੋਂ ਨਵੇਂ ਮਾਈਗ੍ਰੇਟ ਹੋ ਕੇ ਆਏ ਆ ਜੀ, ਉਹ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਬ੍ਰਦਰ, ਜਦੋਂ ਤੁਸੀਂ ਇਹਨਾਂ ਕੰਟਰੀ ਜਾ ਕੇ ਅਮਰੀਕਾ, ਕੈਨੇਡਾ, ਮੈਕਸੀਕੋ, ਪੂਰਾ ਨਾਰਥ ਅਮਰੀਕਾ ਤੁਹਾਡਾ ਦੇਸ਼ ਆ। ਕੈਨੇਡਾ ਹੁਣ ਤੁਹਾਡਾ ਦੇਸ਼ ਆ, ਅਮਰੀਕਾ ਤੁਹਾਡਾ ਦੇਸ਼ ਆ। ਬ੍ਰਦਰ ਰਿਲੈਕਸ ਹੋ ਕੇ ਕੰਮ ਕਰੋ। ਤੁਸੀਂ ਅਮਰੀਕਾ ਨੂੰ ਨਹੀਂ ਖਰੀਦ ਸਕਦੇ। ਅਮਰੀਕਾ ਨੂੰ ਖਰੀਦਣ ਵਾਲੇ ਬਹੁਤ ਲੋਕ ਆਏ ਆ ਤੇ ਬਹੁਤ ਚੱਲ ਗਏ ਆ। ਅਮਰੀਕਾ ਵਰਲਡ ਨੂੰ ਖਰੀਦ ਲਊਗਾ, ਅਮਰੀਕਾ ਨੂੰ ਨਹੀਂ ਕੋਈ ਖਰੀਦ ਸਕਦਾ, ਕੈਨੇਡਾ ਨੂੰ ਨਹੀਂ ਕੋਈ ਖਰੀਦ ਸਕਦਾ। ਰਿਲੈਕਸ ਹੋ ਕੇ ਕੰਮ ਕਰਿਆ ਕਰੋ। ਤੁਸੀਂ ਆਪਣੀ ਜੌਬ ਕਰੋ। ਤੁਸੀਂ ਬਹੁਤ ਵੱਡੀ ਜੌਬ ਕਰ ਰਹੇ ਆ। ਲੋਕਾਂ ਦੇ ਘਰਾਂ ਤੱਕ ਸਮਾਨ ਤੁਹਾਡੇ ਟਰੱਕਾਂ ਕਰਕੇ ਜਾ ਰਿਹਾ ਆ। ਤੁਸੀਂ ਦਿਨ ਰਾਤ ਕੰਮ, ਚਲੋ ਇੰਨਾ ਕੰਮ ਕਰਨ ਦੀ ਵੀ ਲੋੜ ਨਹੀਂ। ਕੰਮ ਕਰੋ, ਨਾਲ ਇੰਜੋਏ ਕਰੋ, ਆਪਣੇ ਆਪ ਨੂੰ ਰਿਲੈਕਸ ਰੱਖੋ। ਤੁਹਾਡੀ ਜੌਬ ਬਹੁਤ ਟੈਨਸ਼ਨ ਵਾਲੀ ਆ, ਬਹੁਤ ਸਟ੍ਰੈਸ ਵਾਲੀ ਜੌਬ ਆ। ਇਸ ਕਰਕੇ ਆਪਣੀ ਬੋਡੀ ਤੇ ਉਨਾ ਕੀ ਲੋਡ ਪਾਇਆ ਕਰੋ ਜਿੰਨੀ ਕਿ ਤੁਹਾਡੀ ਅਕੋਰਡਿੰਗ ਟੂ ਕੈਪੈਸਿਟੀ। ਗੋਰੀ ਕਹਿੰਦੇ ਵਰਕ ਅਕੋਰਡਿੰਗ ਟੂ ਯੋਰ ਕੈਪੈਸਿਟੀ। ਇਸ ਕਰਕੇ ਇਹ ਵੀ ਜਿਹੜਾ ਸਾਡੇ ਬ੍ਰਦਰ ਦਾ ਫਲੋਰੀਡਾ ਦੇ ਵਿੱਚ ਵੀ ਹੋਇਆ, ਇਹ ਵੀ ਆ ਵੀ ਇੱਕ ਇੰਡੀਆ 'ਚ ਕੋਠੀ ਬਣਾਉਣੀ ਆ, ਇੱਕ ਚੰਡੀਗੜ੍ਹ 'ਚ ਬਣਾਉਣੀ ਆ, ਇੱਕ ਬੰਬੇ 'ਚ ਬਣਾਉਣੀ ਆ, ਫਿਰ ਜੈ ਸ਼ੰਕਰ ਹੋਰਾਂ ਦੇ ਵੀ ਖਜ਼ਾਨੇ ਭਰਨੇ ਆ ਤਾਂ ਕਿ ਉਹ ਬੰਬ ਗੋਲੀਆਂ ਖਰੀਦ ਕੇ ਸਾਡੇ। ਨਹੀਂ ਪਰ ਭਾਈ ਸਾਹਿਬ ਇੱਕ ਮਿੰਟ ਤੁਸੀਂ ਇਹ ਅਸਿਊਮ ਨਹੀਂ ਕਰ ਸਕਦੇ। ਇੱਕ ਦੇਖੋ ਅਸੀਂ ਇੱਕ ਮਿੰਟ ਸੁਣੋ ਗੱਲ। ਨਹੀਂ ਐਕਸਾਈਟਮੈਂਟ ਸਾਡੇ ਬੱਚਿਆਂ 'ਚ ਨਹੀਂ ਪਰ ਇਹ ਨਾ ਤੁਸੀਂ ਉਹ ਜਿਹੜੇ ਮਨ ਘੜਤ ਇਲਜ਼ਾਮ ਜਿਹੜੇ ਇੱਕ ਮਿੰਟ ਗੱਲ ਸੁਣੋ ਮੇਰੀ। ਮੈਂ ਤੁਹਾਨੂੰ ਮੈਂ ਕੱਟਦਾ ਨਹੀਂ ਕਾਲ ਤੁਹਾਡੀ, ਤੁਹਾਨੂੰ ਔਨ 에ਅਰ ਹੀ ਰੱਖੂੰਗਾ। ਪਰ ਇੱਕ ਗੱਲ ਜ਼ਰੂਰ ਆਪਾਂ ਅਸਿਊਮ ਨਾ ਕਰੀਏ ਕੋਈ ਚੀਜ਼। ਸਾਡਾ ਜਿਹੜਾ ਮਸਲਾ ਨਾ, ਜਿਹੜਾ ਗੱਲ ਅਸੀਂ ਇਸ ਲਈ ਕਰ ਰਹੇ ਹਾਂ ਕਿ ਅਸੀਂ ਇੱਕ ਗਲਤੀ ਕਰਕੇ ਅਸੀਂ ਉਹ ਗਲਤੀ ਨੂੰ ਜਾਇਜ਼ ਨਹੀਂ ਠਹਿਰਾ ਰਹੇ। ਗਲਤੀ ਹੋਈ ਆ, ਉਹਦੀ ਸਜ਼ਾ ਵੀ ਬਣਨੀ ਚਾਹੀਦੀ ਆ, ਮਿਲਣੀ ਚਾਹੀਦੀ ਆ। ਪਰ ਆਪਾਂ ਉਹ ਜਿਹੜਾ ਸਾਰਾ ਗਲਤੀਆਂ ਦਾ ਟੋਕੜਾ ਉਹ ਨਾ ਆਪਣੇ ਸਿਰ ਤੇ ਸਿੱਟੀਏ। ਬਸ ਇੰਨੀ ਕੀ ਬੇਨਤੀ ਆ ਜੀ। ਮੈਂ ਉਹੀ ਗੱਲ ਦੱਸਦਾ ਜੀ, ਦੇਖੋ ਐਡਾ ਵੱਡਾ ਟਰੱਕ ਆ। ਮੈਂ ਇਹ ਗੱਲ ਕਹਿਣਾ ਵੀ ਬ੍ਰਦਰ ਜਿਹੜੇ ਨਵੇਂ ਖਾਸ ਕਰਕੇ ਆਉਂਦੇ ਆ, ਵੀ ਮੈਂ ਇਹਨਾਂ ਨੂੰ ਕਹਿਣਾ ਵੀ ਪਹਿਲਾਂ ਤੁਸੀਂ ਪੂਰੀ ਟ੍ਰੇਨਿੰਗ ਲਿਆ ਕਰੋ। ਤੁਸੀਂ ਇੰਗਲਿਸ਼ ਸਿੱਖੋ, ਤੁਸੀਂ ਰਿਲੈਕਸ ਹੋ ਕੇ ਚੱਲੋ। ਤੁਸੀਂ ਇਹਨਾਂ ਕੰਟਰੀਆਂ 'ਚ ਰਹਿਣਾ, ਤੁਸੀਂ ਰਹਿਣਾਗਾ, ਤੁਹਾਡੇ ਬੱਚਿਆਂ ਨੇ ਰਹਿਣਾ, ਤੁਹਾਡੇ ਗ੍ਰੈਂਡ ਜੇ ਸਭ ਤੱਕ ਕਿਤੇ ਨਹੀਂ ਜਾਣਾ। ਇੱਥੋਂ ਆਪਾਂ ਇੱਥੇ ਹੀ ਰਹਿਣਾ ਆ। ਮੈਂ ਤੁਹਾਡੇ ਨਾਲ ਇੱਕ ਹੋਰ ਇਸ਼ੂ, ਮੈਂ ਇੱਕ ਹੋਰ ਗੱਲ ਸਾਂਝੀ ਕਰਦਾ। ਵਚੀਤਾ ਕੈਂਸਸ ਦੇ ਵਿੱਚ ਉਸ ਇਨਸੀਡੈਂਟ ਤੋਂ ਅਗਲੇ ਜਾਂ ਉਸ ਤੋਂ ਅਗਲੇ ਦਿਨ 1-2 ਦਿਨ ਦੇ ਵਿੱਚ ਇੱਕ ਹੋਰ ਇਨਸੀਡੈਂਟ ਹੋਇਆ। ਜਿਸ ਇਨਸੀਡੈਂਟ ਦੇ ਵਿੱਚ ਇੱਕ ਗੋਰੇ ਨੇ ਜਿਹੜਾ ਇੱਕ ਹੋਰ ਕਿਸੇ ਕਮਿਊਨਿਟੀ ਦੇ, ਮੈਂ ਹੁਣ ਨਾਂ ਨਹੀਂ ਲੈਣਾ, ਇਮੀਗ੍ਰੈਂਟ ਦੇ ਉੱਤੇ ਇੰਟੈਂਸ਼ਨਲੀ ਬੈਕ ਕਰਕੇ ਪਹਿਲਾਂ ਉਹਦਾ ਨਾਲ ਉਹਦਾ ਆਰਗੂਮੈਂਟ ਹੋਇਆ।
ਉਸ ਤੋਂ ਬਾਅਦ ਉਹ ਆਪਣੇ ਟਰੱਕ 'ਚ ਗਿਆ, ਟਰੱਕ 'ਚ ਜਾ ਕੇ ਉਹਨੇ ਰਿਵਰਸ ਗੇਅਰ 'ਚ ਪਾ ਕੇ ਇੰਟੈਂਸ਼ਨਲੀ ਉਹ ਬੰਦਾ ਕੁਚਲ ਕੇ ਮਾਰ ਦਿੱਤਾ ਟਰੱਕ ਸਟਾਪ ਦੇ ਉੱਤੇ। ਤੇ ਕਿਸੇ ਚੈਨਲ ਨੇ ਨਹੀਂ ਕਿਹਾ ਕਿ ਇਹ ਹੇਟ ਕ੍ਰਾਈਮ ਆ, ਕਿਸੇ ਨੇ ਨਹੀਂ ਕਿਹਾ ਵੀ ਇਹਨੂੰ ਟਰੱਕ ਨਹੀਂ ਚਲਾਉਣਾ ਆਉਂਦਾ, ਕਿਸੇ ਨੇ ਨਹੀਂ ਕਿਹਾ ਵੀ ਇਹ ਪੈਸੇ ਜ਼ਿਆਦਾ ਬਣਾਉਣਾ ਚਾਹੁੰਦਾ ਸੀ। ਹਾਂਜੀ, ਉਹ ਏਦਾਂ ਹੀ ਰੁਲ ਗਿਆ ਉਹ ਇਸ਼ੂ। ਬ੍ਰਦਰ ਗੱਲ ਸੁਣੋ, ਗੱਲ ਸੁਣੋ ਜੀ। ਦੇਖੋ ਜਿਹੜੀ ਇਸ ਵੇਲੇ ਤੁਸੀਂ ਗੱਲ ਨੂੰ ਸਮਝੋ ਪੋਲੀਟੀਕਲੀ ਬਾਬਾ ਜੀ ਵਰਲਡ ਦੇ ਅੰਦਰ ਬੜੀ ਬੇਚੈਨੀ ਆ। ਦੇਖੋ ਵਰਲਡ ਦੇ ਅੰਦਰ ਬੜੀ ਬੇਚੈਨੀ ਆ, ਜਿੱਦਾਂ ਅਮਰੀਕਨ ਗੋਰੇ ਆ। ਦੇਖੋ ਕੋਈ ਬੰਦਾ 20 ਵਾਰੀ ਕਹੀ ਜਾਵੇ ਇਹਨਾਂ ਨੇ ਇਸ ਅਮਰੀਕਾ ਕੈਨੇਡਾ ਦੇ ਫਾਊਂਡਰ ਗੋਰੇ ਲੋਕ ਆ, ਇਹਨਾਂ ਦਾ ਹੱਕ ਬਣਦਾ ਇਹ ਗੱਲ ਕਰ ਸਕਦੇ, ਜਿੱਦਾਂ ਅਸੀਂ ਪੰਜਾਬ 'ਚ ਕਰਦੇ ਆ ਨਾ ਪੰਜਾਬੀ, ਇਹ ਵੀ ਕਰ ਸਕਦੇ ਆ। ਇਹ ਜੋ ਚਾਹੁਣ ਕਰ ਸਕਦੇ ਆ। ਦੇਖੋ ਜਿਹੜਾ ਇੱਥੇ ਰਹਿਣਾ ਇਹ ਸਾਡਾ ਪ੍ਰਿਵਿਲੇਜ ਆ, ਰਾਈਟ ਨਹੀਂ ਹੈਗਾ। ਸਾਨੂੰ ਇਹ ਗੱਲਾਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ। ਅਰਬ ਕੰਟਰੀਆਂ ਦੇ ਵਿੱਚ ਲੋਕੀ 100 ਸਾਲ ਤੋਂ ਆਪਣੇ ਪੰਜਾਬੀ ਬੈਠੇ ਕਿਸੇ ਨੂੰ ਸਿਟੀਜ਼ਨ ਨਹੀਂ ਹੋ ਦਿੰਦੇ, ਹਾਲਾਂਕਿ ਸਾਡੇ ਮੁਸਲਮਾਨ ਭੈਣ ਭਾਈ ਜਾਣੇ ਆ ਸਾਡੇ। ਇਸ ਕਰਕੇ ਗੱਲ ਨੂੰ ਅੰਡਰਸਟੈਂਡ ਕਰਿਆ ਕਰੋ, ਤੁਸੀਂ ਸਮੇਂ ਦੀ ਨਿਯਾਤ ਨੂੰ ਸਮਝੋ। ਜਿਹੜੇ ਸਾਡੇ ਬ੍ਰਦਰ ਨੇ ਇਹ ਜੋ ਟਰਨ ਮਾਰਨ ਦੀ ਕੀਤੀ ਆ, ਇਹਦੀ ਐਕਸਾਈਟਮੈਂਟ ਪੈਸੇ ਕਮਾਉਣ ਦੀ ਵਿਚਾਰੇ ਦੀ ਜੋ ਬੋਝ ਪਾਇਆ ਅਮਰੀਕਾ 'ਚ ਵੀ ਕਰ, ਕੈਨੇਡਾ 'ਚ ਵੀ ਕਰ। ਨਹੀਂ ਪਰ ਜਿਹੜੀ ਗੱਲ ਦਾ ਨਹੀਂ ਇੱਕ ਮਿੰਟ ਜੀ, ਇਹ ਗਲਤ ਗੱਲ ਆ। ਨਾ ਮੈਂ ਇਸ ਚੀਜ਼ ਨੂੰ ਬਿਲਕੁਲ ਇੰਡੋਰਸ ਨਹੀਂ ਕਰਦਾ। ਇੱਕ ਮਿੰਟ, ਮੈਂ ਭਾਜੀ ਇਸ ਗੱਲ ਨੂੰ ਬਿਲਕੁਲ ਇੰਡੋਰਸ ਨਹੀਂ ਕਰਦਾ ਕਿ ਤੁਸੀਂ ਅਸਿਊਮ ਕਰਕੇ ਕਿਸੇ ਦੇ ਉੱਤੇ ਇਲਜ਼ਾਮ ਲਾਓ। ਗਲਤੀ ਅਸੀਂ ਮੰਨਦੇ ਆ, ਸਾਡਾ ਮੰਤਵ ਦੇਖੋ ਇਹ ਇਸ਼ੂ ਕਿਉਂ ਬਣਿਆ, ਆਪਾਂ ਵੀ ਉਸ ਕੰਮ 'ਚ ਨਾ ਫਸ ਜਾਈਏ ਜਿਹਦੇ 'ਚ ਸਾਨੂੰ ਉਲਝਾਉਣਾ ਚਾਹੁੰਦੀ ਹੈ ਸਟੇਟ। ਇਹ ਇਸ਼ੂ ਤਾਂ ਬਣਿਆ ਕਿਉਂਕਿ ਇੱਥੇ ਭਾਰਤੀ ਤੰਤਰ ਦੇ ਜਿਹੜੇ ਸੋ ਕਾਲਡ ਜਾਲੀ ਆਈਡੀਆਂ ਤੇ ਬੈਠੇ ਬੰਦੇ ਆ, ਜਿਹੜੇ ਇਹ ਨੈਰੇਟਿਵ ਬਣਾਉਂਦੇ ਆ ਵੀ ਇਹ ਚਪਲੀ ਗੈਂਗ ਆ ਜੀ, ਇਹਨਾਂ ਨੂੰ ਟਰੱਕ ਨਹੀਂ ਚਲਾਉਣੇ ਆਉਂਦੇ, ਇਹਨਾਂ ਨੂੰ ਆਹ ਨਹੀਂ ਆਉਂਦਾ, ਉਹਨੂੰ ਉਹ ਨਹੀਂ ਆਉਂਦਾ। ਮੈਂ ਵੀ ਇਸੇ ਕਮਿਊਨਿਟੀ ਤੋਂ ਬਿਲੋਂਗ ਕਰਦਾ, 22 ਸਾਲ ਮੈਂ ਟਰੱਕ ਚਲਾਇਆ, ਮੈਂ ਇਦਾਂ ਦਾ ਕੋਈ ਕਾਰਾ ਨਹੀਂ ਕੀਤਾ ਆਪਣੀ ਲਾਈਫ ਦੇ ਵਿੱਚ। ਸੋ ਕੱਲੀ ਪੱਗ ਕਰਕੇ ਸਾਰੇ ਬਦਨਾਮ ਹੋਣੇ। ਸੁਣੋ ਗੱਲ, ਇਹ ਹੁੰਦਾ ਕਿੱਦਾਂ ਮੈਂ ਤੁਹਾਨੂੰ ਦੱਸਦਾ। ਇੱਕ ਮਿੰਟ ਸੁਣਿਓ, ਮੈਨੂੰ 1 ਮਿੰਟ ਦਿਓ। ਇਹ ਹੁੰਦਾ ਕਿੱਦਾਂ ਮੈਂ ਤੁਹਾਨੂੰ ਦੱਸਦਾ। ਫੇਕ ਅਕਾਊਂਟ ਇੰਡੀਅਨ ਸਟੇਟ ਦੇ ਏਜੰਟ ਆ ਜਿਹੜੇ ਇੱਥੇ ਚਲਾਉਂਦੇ ਆ, ਗੋਰਿਆਂ ਦੇ ਜਾਂ ਕਾਲਿਆਂ ਦੇ ਜਾਂ ਹੋਰ ਕਮਿਊਨਿਟੀਆਂ ਦੇ ਉਹਨਾਂ ਨੇ ਨਾਂ ਰੱਖੇ ਹੋਏ ਆ, ਮੇਨ ਸਟ੍ਰੀਮ ਦੇ ਵਿੱਚ ਰਲਦੇ ਮਿਲਦੇ। ਉਹ ਲੋਕ ਬਦਨਾਮੀ ਕਰਦੇ ਆ। ਜਿਹੜਾ ਵਿਸ਼ੇਸ਼ ਕਰਕੇ ਜਿਹੜੀਆਂ ਸਿੱਖਾਂ ਤੋਂ, ਮੈਂ ਇਹ ਨਹੀਂ ਕਹਿੰਦਾ ਗਲਤੀਆਂ ਹੁੰਦੀਆਂ, ਕੋਈ ਪੱਗ ਵਾਲਾ ਜਾਂ ਦਮਾਲੇ ਵਾਲਾ ਜਾਂ ਉਹਦੇ ਤੋਂ ਗਲਤੀ ਉਹਨੂੰ ਇੱਕ ਬਣਾ ਕੇ ਮਿੱਥ ਕੇ ਸਾਜ਼ਿਸ਼ ਦੇ ਤਹਿਤ ਜਿਹੜਾ ਉਹਨੂੰ ਵੱਧ ਹਾਈਲਾਈਟ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜੇ ਐਕਸਟ੍ਰੀਮਿਸਟ ਗੋਰੇ ਹੈਗੇ ਆ, ਜਿਹੜੇ ਸੋ ਕਾਲਡ ਰੇਸਿਸਟ ਗੋਰੇ ਹੈਗੇ ਆ, ਉਹ ਇਸ ਮੁਹਿੰਮ ਦਾ ਹਿੱਸਾ ਬਣ ਜਾਂਦੇ ਆ। ਇਸ ਤਰ੍ਹਾਂ ਦੇ ਨਾਲ ਇਹ ਬਦਨਾਮੀ ਦਾ ਸਾਰਾ ਜਿਹੜਾ ਇਹ ਕੈਂਪੇਨ ਆ ਇਹ ਚਲਾਈ ਜਾਂਦੀ ਆ। ਤੇ ਜਦੋਂ ਇਸ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਤੇ ਸਾਰੇ ਦਾ ਸਿਸਟਮ ਜਿਹੜਾ ਸਾਰਾ ਸਿਸਟਮ ਆ ਉਹਨੂੰ ਇਹ ਜਚਾ ਦਿੱਤਾ ਜਾਂਦਾ ਵੀ ਇਹ ਲੋਕ ਹੀ ਗਲਤ ਆ। ਇਦਾਂ ਦੀ ਕੋਈ ਗਲਤ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਟ੍ਰੈਫਿਕ ਨਿਯਮ ਦੀ ਉਲੰਘਣਾ ਹੋਈ ਆ, ਜਾਨ ਗਈ ਆ, ਉਹਦੀ ਬਣਦੀ ਸਜ਼ਾ ਬੰਦੇ ਨੂੰ ਮਿਲਣੀ ਚਾਹੀਦੀ ਆ। ਪਰ ਆ ਜਿਹੜੇ ਮੀਡੀਆ ਟ੍ਰਾਇਲ ਹੋ ਰਹੇ ਆ, ਸੁਣੋ ਗੱਲ, ਹੁਣ ਹੋਰ ਕਿੰਨੇ ਐਕਸੀਡੈਂਟ ਹੁੰਦੇ ਆ ਜੀ ਅਮਰੀਕਾ ਦੇ ਵਿੱਚ। ਕਦੋਂ ਗਵਰਨਰ ਜਿਹੜਾ ਸਟੇਟ ਦਾ ਉਹ ਉਸ ਦੋਸ਼ੀ ਨੂੰ ਰਿਸੀਵ ਕਰਨ ਜਾਂਦਾ 에ਅਰਪੋਰਟ ਤੱਕ ਵੀ ਮੈਂ ਇਹਨੂੰ ਫੜ ਲਿਆ। ਤੁਸੀਂ ਬ੍ਰਦਰ ਤੁਸੀਂ ਆਪਣਾ ਮੇਰੀ ਗੱਲ ਸੁਣੋ ਤੇ ਬਾਅਦ ਚ ਦੇਖੋ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਦੇਖੋ ਜਿਹੜੇ ਸਾਡੇ ਮੁੰਡੇ ਨੇ ਫਲੋਰੀਡਾ ਦੇ ਵਿੱਚ ਕੀਤਾ, ਮੈਂ ਇਹ ਗੱਲ ਕਹਿਣਾ ਵੀ ਦੇਖੋ ਉੱਥੇ ਫਾਈਨੈਂਸ਼ੀਅਲ ਪ੍ਰੈਸ਼ਰ, ਉਹਨੂੰ ਕੀ ਲੋੜ ਸੀ ਵਿਚਾਰੇ ਨੂੰ ਇੰਨਾ ਨਹੀਂ। ਪਰ ਆਪਾਂ ਅਸਿਊਮ ਨਾ ਕਰੀਏ ਵੀ ਪ੍ਰੈਸ਼ਰ। ਚਲੋ ਮੈਂ ਹੋਰ ਕਾਲ ਲੈਣੀ ਆ। ਧੰਨਵਾਦ ਜੀ ਤੁਹਾਡਾ। ਧੰਨਵਾਦ। ਅਸੀਂ ਜੱਜ ਬੜੇ ਦੱਸਦਾ ਜੀ ਇਹਦੀ ਟੈਨਸ਼ਨ ਈਵਨ ਨਹੀਂ ਸੀ, ਜੀ ਬਿਲਕੁਲ। ਉਹਦੇ ਲਈ ਵਕੀਲਾਂ ਦੀ ਟੀਮ ਕੰਮ ਕਰ ਰਹੀ ਹੈ ਜੀ। ਉਹਦੇ ਲਈ ਭਾਜੀ ਵਕੀਲਾਂ ਦੀ ਟੀਮ ਕੰਮ ਕਰ ਰਹੀ ਹੈ। ਉਹਨਾਂ ਨੇ ਵਧੀਆ ਰਿਪਰੈਜ਼ੈਂਟ ਕਰ ਲੈਣਾ ਕੇਸ। ਮੇਰਾ ਖਿਆਲ ਹੈ ਕਾਨੂੰਨੀ ਪਹਿਲੂ ਤੇ ਤਾਂ ਆਪਾਂ ਨਾ ਗੱਲ ਕਰੀਏ। ਹਾਂ ਗੱਲ ਉਹਦੇ ਕੋਲ ਹੋਈ ਹੈ, ਗਲਤੀ ਹੋਈ ਆ, ਪਰ ਉਹਦੇ ਲਈ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਮੌਨਸਟਰ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਆਪਾਂ ਖਿਲਾਫ ਹਾਂ। ਦੇਖੋ ਭਾਜੀ ਤੈਨੂੰ ਕੋਈ ਨਹੀਂ ਕਰਦਾ। ਦੇਖੋ ਸਾਡੇ ਕੈਨੇਡਾ ਦੇ ਵਿੱਚ ਤੁਸੀਂ ਭਾਜੀ ਸੁਣੋ ਤਾਂ ਸਹੀ ਗੱਲ, ਸਾਡੇ ਕੈਨੇਡਾ ਦੇ ਵਿੱਚ ਜਿੰਨੀਆਂ ਟਰਕਿੰਗ ਡਿਸਪੈਚ ਆ ਚਾਹੇ ਅਮਰੀਕਾ ਚ, ਇਹ ਸਾਰੀਆਂ ਇੰਡੀਆ ਤੋਂ ਚੱਲਦੀਆਂ। ਕਿਉਂ ਇੰਡੀਆ ਤੋਂ ਚੱਲਦੀਆਂ? ਅਮਰੀਕਾ ਦਾ ਬਿਜ਼ਨਸ ਹੈ, ਕੈਨੇਡਾ ਦਾ ਬਿਜ਼ਨਸ ਹੈ। ਦੇ ਸਪੋਜ਼ਡ ਟੂ ਬੀ ਇਨ ਕੈਨੇਡਾ ਜਾਂ ਅਮਰੀਕਾ ਦੇ ਬੇਸ ਹੋਣੀ ਚਾਹੀਦੀ। ਬਿਲਕੁਲ ਜੀ, ਬਿਲਕੁਲ ਗਲਤ ਗੱਲ ਆ, ਨਹੀਂ ਹੋਣੀ ਚਾਹੀਦੀ ਉਹ। ਆਪਾਂ ਸਹਿਮਤ ਆ ਤੁਹਾਡੇ ਨਾਲ। ਟਰੱਕ ਡਰਾਈਵਰ ਦੀ ਇਨਫੋਰਮੇਸ਼ਨ ਉਹਨਾਂ ਕੋਲ ਆ, ਕੱਲੇ ਘਰ ਦੀ ਕੈਨੇਡਾ ਦੇ ਇਨਫੋਰਮੇਸ਼ਨ ਇੰਡੀਆ ਕੋਲ ਆ। ਭਾਈ ਦੇ ਨੀਡ ਆਫ ਆਲ ਇਨਫੋਰਮੇਸ਼ਨ। ਬਿਲਕੁਲ ਜੀ। ਗਵਰਨਮੈਂਟ ਨੂੰ ਅਪਰੋਚ ਕਰੋ, ਦੱਸੋ ਉਹਨਾਂ ਨੂੰ।
ਤੁਹਾਡੀ ਗੱਲ ਠੀਕ ਆ ਜੀ, ਇਹ ਤੁਸੀਂ ਠੀਕ ਕਹਿ ਰਹੇ ਹੋ। ਚਲੋ ਧੰਨਵਾਦ। ਮੈਂ ਹੋਰ ਵੀ ਗੱਲਾਂ 2-3 ਮਿਸ ਹੋ ਗਈਆਂ, ਮੈਂ ਕਾਲਾਂ ਲੈਣਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਬਿਲਕੁਲ। ਹਾਂਜੀ ਬਿਲਕੁਲ ਜੀ, ਧੰਨਵਾਦ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੋਰ ਵੀ ਕਾਲਾਂ ਜਿਹੜੀਆਂ ਜੀ ਸਾਡੇ ਕੋਲ ਮਿਸ ਹੋਈਆਂ, ਤੇ ਹਾਂਜੀ ਆਪਣਾ ਹਰਦਿਆਲ ਸਿੰਘ ਜੀ ਲਾਈਨ ਤੇ ਨੇ ਜੀ। ਮੈਂ ਟੀਮ ਨੂੰ ਕਹਾਂਗਾ ਜੀ, ਹਰਦਿਆਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਤੁਸੀਂ ਔਨ 에ਅਰ ਕਰੋ ਜੀ। ਭਾਜੀ ਤੁਹਾਨੂੰ ਨੰਬਰ ਭੇਜਿਆ, ਤੁਸੀਂ ਕਾਲ ਕਰੋ, ਤੁਸੀਂ ਕਾਲ ਛੱਡੀ ਨਹੀਂ, ਵਿੱਚ ਕਾਲ ਕਰੋ। ਓਕੇ, ਮੈਂ ਫੋਨ ਦੇ ਉੱਤੋਂ ਲਵਾਂ ਉਹਨਾਂ ਨੂੰ? ਹਾਂਜੀ ਸਰ ਜੀ। ਸੋ ਉਧਰੋਂ ਕਿਸੇ ਵਜ੍ਹਾ ਕਰਕੇ ਮੀਡੀਆ ਕਨੈਕਸ਼ਨ ਜਿਹੜਾ ਉਹਨਾਂ ਦਾ ਜਿਹੜਾ ਉਹ ਟੁੱਟ ਗਿਆ ਸੀਗਾ ਜੀ ਸਟੂਡੀਓ ਦੇ ਨਾਲ। ਸੋ ਆਪਾਂ ਕਾਲ ਦੇ ਉੱਤੇ ਸਰਦਾਰ ਹਰਦਿਆਲ ਸਿੰਘ ਉਹਨਾਂ ਨੂੰ ਲੈਣੇ ਆ। ਨਹੀਂ ਜੀ, ਕਾਲ ਆਈ ਨਹੀਂ। ਮੇਰਾ ਖਿਆਲ ਆ ਤੁਸੀਂ ਭਾਜੀ ਸਟੂਡੀਓ ਤੋਂ ਜ਼ਰੂਰ ਟੀਮ ਨੂੰ ਮੈਂ ਬੇਨਤੀ ਕਰਦਾ, ਹਰਦਿਆਲ ਸਿੰਘ ਉਹਨਾਂ ਨੂੰ ਕਾਲ ਕਰਕੇ ਕਹਿ ਦਿਓ ਕਿ ਮੈਨੂੰ ਕਾਲ ਕਰ ਲੈਣ, ਕਿਉਂਕਿ ਕਾਲ ਇੱਧਰੋਂ ਉਹਨਾਂ ਨੇ ਲਈ ਨਹੀਂ। ਤੇ ਆ ਗਈ ਜੀ, ਕਾਲ ਆ ਗਈ ਹੈ ਇੱਕ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਔਨ 에ਅਰ ਹੋ? ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਬਾਬਾ, ਤੁਸੀਂ ਇੰਸੀਡੈਂਟ ਬਾਰੇ ਗੱਲ ਕਰ ਰਹੇ ਸੀਗੇ ਜੀ। ਹਾਂਜੀ, ਜਿੰਨੀ ਕਿ ਮੈਨੂੰ ਸਮਝ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਜੀ। ਜੋ ਕੁਝ ਵੀ ਰਾਈਟ ਨਾਓ ਚੱਲ ਰਿਹਾ ਹੈ ਨਾ ਜੀ, ਕੈਨੇਡਾ ਅਮਰੀਕਾ ਦੇ ਹਾਲਾਤ ਬਹੁਤ ਖਰਾਬ ਨੇ। ਖਰਾਬ ਇਟ ਮੀਨਸ ਓਵਰ ਪਾਪੂਲੇਸ਼ਨ ਹੋ ਗਈ ਹੈ ਜੀ। ਜੋਬਾਂ ਹੈ ਨਹੀਂ ਹੈਗੀਆਂ। ਲੋਕਾਂ ਨੂੰ ਆਮ ਜਿਹੜੇ ਉੱਥੇ ਦੇ ਵਸਿੰਦੇ ਰਹਿਣ ਵਾਲੇ ਉਹਨਾਂ ਨੂੰ ਲੱਗ ਰਿਹਾ ਕਿ ਸਾਰਾ ਗੰਦ ਇਮੀਗ੍ਰੈਂਟਸ ਨੇ ਪਾਇਆ ਹੋਇਆ ਜੀ। ਮੈਂ ਤੁਹਾਡੀ ਕਾਲ ਲੈਣਾ ਜੀ। ਮੈਂ ਸਰਦਾਰ ਹਰਦਿਆਲ ਸਿੰਘ ਉਹਨਾਂ ਦੀ ਕਾਲ ਆ ਰਹੀ ਹੈ, ਮੈਨੂੰ ਉਹ ਲੈਣੀ ਪੈਣੀ ਹੈ। ਤੁਸੀਂ ਪਲੀਜ਼ ਉਹਨਾਂ ਤੋਂ ਬਾਅਦ ਕਾਲ ਕਰਿਓ ਜੀ। ਉਹ ਸਾਡੇ ਨਾਲ ਯੂਨਾਈਟਿਡ ਸਿੱਖ ਤੋਂ ਜੁੜੇ ਆ ਤੇ ਇਸ ਕੇਸ ਬਾਰੇ ਗੱਲਬਾਤ ਅਸੀਂ ਕਰ ਰਹੇ ਸੀ। ਮੈਂ ਮਾਫੀ ਚਾਹੁੰਦਾ, ਤੁਸੀਂ ਬਾਅਦ ਚ ਕਾਲ ਕਰਿਓ। ਮੈਂ ਉਹਨਾਂ ਦੀ ਕਾਲ ਮੈਨੂੰ ਲੈਣੀ ਪੈਣੀ ਪਹਿਲਾਂ। ਹਾਂਜੀ ਸਰਦਾਰ ਹਰਦਿਆਲ ਸਿੰਘ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਆਪਣੀ ਗੱਲ ਜਿਹੜੀ ਕਨੈਕਸ਼ਨ ਟੁੱਟਿਆ ਸੀ ਸਟੂਡੀਓ ਤੋਂ, ਸੋ ਤੁਸੀਂ ਜੀ 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 ਜੀ। ਸੋ ਲੀਗਲੀ ਕੀ ਆਪਾਂ ਕਰ ਰਹੇ ਹਾਂ ਜਿਹੜਾ ਯੂਨਾਈਟਿਡ ਸਿੱਖਸ ਵੱਲੋਂ, ਉਹਦੇ ਬਾਰੇ ਦੱਸੋ ਜੀ। ਹਾਂਜੀ ਭਾਈ ਸਾਹਿਬ, ਜਿੱਦਾਂ ਮੈਂ ਦੱਸਿਆ ਵੀ ਅਸੀਂ ਡਿਪਾਰਟਮੈਂਟ ਆਫ ਜਸਟਿਸ ਨਾਲ ਇਨ ਟੱਚ ਹਾਂ। ਅਸੀਂ ਉਹਨਾਂ ਨੂੰ ਜਿਹੜਾ ਕਮਿਊਨਿਟੀ ਰਿਲੇਸ਼ਨ ਸਰਵਿਸਿੰਗ ਵਿੰਗ ਹੈ ਜਿਹੜਾ ਕਿ ਕਮਿਊਨਿਟੀ ਔਰ ਗਵਰਨਮੈਂਟ ਵਿੱਚ ਰਿਲੇਸ਼ਨਸ਼ਿਪ ਕ੍ਰੀਏਟ ਕਰਕੇ ਰੱਖਦਾ, ਤਾਂ ਅਸੀਂ ਉਹਨਾਂ ਨੂੰ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਹੈ ਕਿ ਤੁਹਾਡਾ ਇਹ ਰੋਲ ਜਿਹੜਾ ਜਿਸ ਕਿਸਮ ਦਾ ਗਵਰਨਮੈਂਟ ਦਾ ਰੋਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਜੀ। ਬਟ ਜਿਹੜੇ ਬਲੂ ਸਟੇਟ ਔਰ ਤੁਸੀਂ ਰੈਡ ਸਟੇਟ ਜਿਹੜੀਆਂ ਗੱਲਾਂ ਤੁਸੀਂ ਪਹਿਲੇ ਦੱਸੀਆਂ ਨੇ ਜੀ, ਉਹਨਾਂ ਦੀ ਪੋਲਿਟਿਕਸ ਵਿੱਚ ਇੱਕ ਕਮਿਊਨਿਟੀ ਪੂਰਾ ਇੰਪੈਕਟ ਕਰ ਰਹੀ ਹੈ। ਜਿੱਦਾਂ ਹੁਣ ਇਹਨਾਂ ਨੇ ਥੋੜੀ ਦੇਰ ਪਹਿਲੇ ਮੈਂ ਦੂਸਰਾ ਖਬਰ ਸਾਨੂੰ ਆਈ ਹੈ, ਜਿਹੜਾ ਹਰਜਿੰਦਰ ਸਿੰਘ ਦਾ ਬ੍ਰਦਰ ਹਰਲੀਨ ਸਿੰਘ, ਉਹਨੂੰ ਵੀ ਅਰੈਸਟ ਕਰ ਲਿਆ ਜੀ। ਔਰ ਇਹਨਾਂ ਨੇ ਹੁਣ ਜਿਹੜਾ ਆਪਣਾ ਹੈਗਾ, ਇੱਕ ਗੱਲ ਸਹੀ ਹੈ ਕਿ ਜਿਹੜੇ ਫਲੋਰੀਡਾ ਦਾ ਲੈਫਟੀਨੈਂਟ ਗਵਰਨਰ ਹੈ ਉਹ ਪਰਸਨਲੀ ਗਿਆ ਸੀ ਜਿਹੜਾ ਸਸਪੈਕਟ ਸੀ ਉਹਨੂੰ ਅਰੈਸਟ ਕਰਨ ਲਈ ਜੀ। ਉਹ ਆਪ ਇਨਵੋਲਵ ਸੀ ਉਹਦੇ ਵਿੱਚ ਸੋ ਬਾਕੀ ਗਲਤੀ ਤਾਂ ਬਹੁਤ ਵੱਡੀ ਹੋਈ ਹੈ, ਲੇਕਿਨ ਜਿਸ ਤਰੀਕੇ ਨਾਲ ਵਧਾ ਚੜਾ ਕੇ ਕਮਿਊਨਿਟੀ ਦੇ ਉੱਤੇ ਜਿਹੜਾ ਬੈਕਲੈਸ਼ ਹੋ ਰਿਹਾ ਜੀ, ਉਹਨੂੰ ਸਾਨੂੰ ਮੈਨੇਜ ਕਰਨਾ ਪੈਣਾ। ਉਹਦੇ ਵਾਸਤੇ ਅਸੀਂ ਡਿਪਾਰਟਮੈਂਟ ਆਫ ਜਸਟਿਸ ਨਾਲ ਰਾਬਤਾ ਰੱਖਿਆ ਹੋਇਆ ਹੈ ਔਰ ਅਸੀਂ ਆਪਣੇ ਜਿਹੜੀਆਂ ਆਪਣਾ ਹੋਰ ਜਿਹੜੇ ਕਮਿਊਨਿਟੀ ਨੂੰ ਇਹੀ ਮੈਸੇਜ ਦਿੱਤਾ ਹੈ, ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਕੁਛ ਆਉਂਦੀ ਹੈ ਜਾਂ ਬੈਕਲੈਸ਼ ਤੁਸੀਂ ਮਹਿਸੂਸ ਕਰਦੇ ਹੋ, ਪਲੀਜ਼ ਸਾਨੂੰ ਕਾਲ ਕਰੋ। ਔਰ ਅਸੀਂ ਜਿਹੜੀ ਆਪਣੀ ਜਿਹੜਾ ਆਪਣਾ ਸਿੱਖ ਕਾਕਸ ਵੀ ਹੈ ਉਹਨਾਂ ਨੂੰ ਵੀ ਰੀਚ ਆਊਟ ਕੀਤਾ ਹੈਗਾ, ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈਗੀ ਹੈ, ਤਾਂ ਕਿ ਉਹ ਵੀ ਜਿਹੜੇ ਨੇ ਇਸ ਵੇਲੇ ਐਟਲੀਸਟ ਇੰਨਾ ਜ਼ਰੂਰ ਕਹਿਣ ਕਿ ਕਮਿਊਨਿਟੀ ਜਿਹੜੀ ਹੈ ਕਾਮ ਮੇਨਟੇਨ ਰੱਖੇ। ਜਿਹੜੀ ਦੂਜੇ ਕਮਿਊਨਿਟੀਜ਼ ਵੀ ਨੇ ਉਹ ਵੀ ਕਾਮ ਮੇਨਟੇਨ ਕਰਕੇ ਰੱਖਣ, ਕਿਉਂਕਿ ਇਹ ਮੱਧਭਾਗਾ ਇੰਸੀਡੈਂਟ ਹੋ ਗਿਆ ਹੈ। ਇਹ ਤੋਂ ਆਪਾਂ ਨੂੰ ਅੱਗੇ ਮੂਵ ਕਰਨਾ ਚਾਹੀਦਾ। ਸਿੱਖਾਂ ਦੀਆਂ ਬਹੁਤ ਬੜੀਆਂ ਕੰਟਰੀਬਿਊਸ਼ਨਸ ਹੈਗੀਆਂ ਨੇ ਜੀ। ਔਰ ਇੱਕ ਨਾਲ ਸਿਰਫ ਉਹਨੂੰ ਪੋਲੀਟੀਕਲ ਰੰਗ ਦੇਣ ਲਈ ਜਿਹੜਾ ਕਿ ਗਵਰਨਰ ਨਿਊਸਮ ਜਿਹੜਾ ਕੈਲੀਫੋਰਨੀਆ ਦਾ ਹੈਗਾ ਔਰ ਜਿਹੜੇ ਆਪਣੀ ਕਰੰਟ ਗਵਰਨਮੈਂਟ ਹੈਗੀ ਹੈ, ਇਹਨਾਂ ਦੀ ਆਪਸੀ ਲੜਾਈ ਵਿੱਚ
ਇੱਕ ਕਮਿਊਨਿਟੀ ਨੂੰ ਤੁਸੀਂ ਵਿਚਕਾਰ ਇਦਾਂ ਸੈਕਰੀਫਾਈਸ ਜਿਹੜਾ ਕਰਨਾ ਜਾਂ ਐਲੀਗੇਸ਼ਨਸ ਲਗਾਉਣੇ ਹੈ ਕੰਟੀਨਿਊਸਲੀ, ਉਹ ਠੀਕ ਨਹੀਂ ਹੈਗੇ ਜੀ। ਸੋ ਅਸੀਂ ਉਹ ਤੇ ਵਰਕ ਕਰ ਰਹੇ ਹਾਂ ਜੀ, ਪੀਆਰ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਜੇ ਤੁਹਾਨੂੰ ਕਿਸੇ ਨੂੰ ਜੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਕੋਈ ਬੈਕਲੈਸ਼ ਹੁੰਦਾ ਤਾਂ ਜ਼ਰੂਰ ਪਲੀਜ਼ ਤੁਸੀਂ ਸਾਨੂੰ ਰੀਚ ਆਊਟ ਕਰੋ। ਆਪਣੇ ਕੰਟੈਕਟ ਇੱਕ ਵਾਰੀ ਫੇਰ ਦੱਸ ਦਿਓ ਸਰਦਾਰ ਹਰਦਿਆਲ ਸਿੰਘ ਜੀ। ਹਾਂਜੀ, ਮੈਨੂੰ ਕੁਐਸਚਨ ਸੁਣਾਈ ਤਾਂ ਜੀ, ਫਿਰ ਤੋਂ ਬੋਲੋ ਜੀ, ਕੁਐਸਚਨ ਕੀ ਸੀ ਜੀ? ਮੈਂ ਕਿਹਾ ਤੁਸੀਂ ਆਪਣੇ ਕੰਟੈਕਟਸ ਜਿਹੜੇ ਨੇ ਕਿਵੇਂ ਤੁਹਾਨੂੰ ਜਿਹਨਾਂ ਕੰਟੈਕਟ ਕੀਤਾ ਜਾ ਸਕਦਾ ਜੀ? ਤੁਸੀਂ unitedsikh.org ਜਿਹੜਾ ਆਪਣਾ ਹੈਗਾ ਵੈਬਸਾਈਟ ਹੈ, ਉਹਦੇ ਤੇ ਜਾ ਕੇ ਤੁਸੀਂ ਨੰਬਰ ਜਿਹੜਾ ਦੇਖ ਸਕਦੇ ਹੋ ਔਰ ਤੁਸੀਂ ਉੱਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਵੈਸੇ ਉਹਦਾ ਨੰਬਰ ਹੈਗਾ 1-855-878-6333। once again 1-855-878-6333। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ contact@unitedsikh.org ਤੇ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ। ਤੇ ਸਾਡੀ ਜਿਹੜੀ ਟੀਮ ਹੈ, ਲੀਗਲ ਟੀਮ, ਉਹ ਬੜੀ ਅਲਰਟ ਇਸ ਵੇਲੇ ਹੈਗੀ ਹੈ ਕਿਉਂਕਿ ਸਾਨੂੰ ਕਾਫੀ ਕਾਲਾਂ ਵੀ ਆਈਆਂ ਨੇ ਥੋੜੀ ਜਿਹੀਆਂ ਜਿਹੜੀਆਂ ਕਿ ਦੱਸ ਰਹੀਆਂ ਨੇ ਕਿ ਕਈਆਂ ਨੂੰ ਇਹ ਟਰਕਿੰਗ ਦਾ ਇਸ਼ੂ ਜਿਹੜਾ ਬਾਰ-ਬਾਰ ਹਰ ਜਗ੍ਹਾ ਤੇ ਕਮਿਊਨੀਕੇਸ਼ਨ ਵਿੱਚ ਜਾਂ ਡਾਇਲੌਗ ਵਿੱਚ ਜਾਂ ਲੋਕੀ ਉਭਾਰ ਕੇ ਅੱਗੇ ਲੈ ਕੇ ਆ ਰਹੇ ਨੇ just to make a mockery of the community, but ਅਸੀਂ ਇਹੋ ਉਹਨਾਂ ਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪਣਾ ਕੰਮ ਮੇਨਟੇਨ ਰੱਖੋ ਔਰ ਜਿਹੜੇ ਸਾਡੇ ਗੁੱਡ ਸਾਈਡਸ ਨੇ ਉਹਨਾਂ ਨੂੰ ਫੋਕਸ ਰੱਖੋ ਉੱਤੇ। ਬਾਕੀ ਬੱਚੇ ਕੋਈ ਗੱਲ ਵੱਧਦੀ ਹੈ ਤਾਂ ਪਲੀਜ਼ ਸਾਨੂੰ, ਜੇ ਤੁਹਾਨੂੰ ਮਹਿਸੂਸ ਹੋ ਰਿਹਾ ਕੁਝ ਕਿ ਖਤਰਾ ਕੁਛ ਹੈ ਤਾਂ ਸਾਨੂੰ ਜ਼ਰੂਰ ਰੀਚ ਆਊਟ ਕਰੋ। ਅਸੀਂ ਰਾਈਟ ਅਵੇ ਜਿਹੜਾ ਹੈਗਾ ਆਪਣੀ ਜਿਹੜੀ ਜੋ ਵੀ ਉੱਥੇ ਦੀ ਅਥਾਰਟੀਜ਼ ਨੇ ਉਹਨਾਂ ਨੂੰ ਰੀਚ ਆਊਟ ਕਰਾਂਗੇ। ਇਹ ਫੋਨ ਨੰਬਰ ਬਹੁਤ US ਐਂਡ ਕੈਨੇਡਾ ਵਿੱਚ ਚੱਲਦਾ, ਸੋ ਤੁਸੀਂ ਇਸ ਨੰਬਰ ਤੇ ਜਿਹੜੇ ਵੀ ਸੁਣ ਰਹੇ ਨੇ ਉਹ ਪਲੀਜ਼ ਇਸ ਨੰਬਰ ਤੇ ਸਾਨੂੰ ਰੀਚ ਆਊਟ ਕਰ ਸਕਦੇ ਹੋ। ਜੇ ਹੋਰ ਤੁਹਾਡੀ ਕੋਈ ਸੁਜੈਸ਼ਨ ਵੀ ਹੈ ਕੁਛ ਹੈਗਾ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ। ਸੋ ਹਰਦਿਆਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਤੇ ਕਿਉਂਕਿ ਹਜੇ ਫਿਲਹਾਲ ਆਪਣੇ ਕੋਲ ਇਸ ਕੇਸ ਦੇ ਵਿੱਚ ਹੋਰ ਲੀਗਲ ਪਰਸਪੈਕਟਿਵ ਦੇ ਨਾਲ ਡਿਸਕਸ ਕਰਨ ਦੇ ਲਈ ਕੁਝ ਹੈ ਨਹੀਂ, ਬਟ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੀ ਪਿਕਚਰ ਸਾਡੀ ਸਾਰੀ ਕਲੀਅਰ ਹੁੰਦੀ ਆ, ਤੁਹਾਡੇ ਰਾਬਤੇ ਜਿਹੜੇ ਆ ਉਹ ਸੰਬੰਧਿਤ ਡਿਪਾਰਟਮੈਂਟਸ ਨਾਲ ਹੋ ਜਾਂਦੇ, ਆਪਾਂ ਇੱਕ ਵਾਰ ਫੇਰ ਜਿਹੜਾ ਪੂਰਾ ਪ੍ਰੋਗਰਾਮ ਇਸ ਵਿਸ਼ੇ ਦੇ ਉੱਤੇ ਕਰਾਂਗੇ ਡਿਟੇਲ ਦੇ ਵਿੱਚ। ਠੀਕ ਹੈ ਜੀ, ਸਾਊਂਡਸ ਗੁੱਡ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਜੀ ਚੀਫ ਐਗਜ਼ੈਕਟਿਵ ਆਫਿਸਰ ਯੂਨਾਈਟਿਡ ਸਿੱਖਸ ਤੋਂ ਸਰਦਾਰ ਹਰਦਿਆਲ ਸਿੰਘ ਜੀ। ਸੋ ਇਸ ਕੇਸ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਜਾਂ ਇਸ ਕੇਸ ਦੇ ਵਿੱਚ ਕੋਈ ਤੁਸੀਂ ਆਪਣੀ ਹੈਲਪ ਪ੍ਰੋਵਾਈਡ ਕਰਾਣੀ ਚਾਹੁੰਦੇ ਹੋ ਤਾਂ unitedsikhs.org ਜਿਹੜਾ ਉਹ ਕਹਿ ਰਹੇ ਸੀ, ਜੇ ਕਿਸੇ ਨੂੰ ਨਾ ਸਮਝ ਆਈ ਹੋਵੇ ਤਾਂ ਮੈਂ ਦੱਸ ਦਿਆਂ ਕਿ unitedsikhs.org ਇਸ ਵੈਬਸਾਈਟ ਤੇ ਜਾਓ, ਤੁਹਾਨੂੰ ਨੰਬਰ ਵੀ ਮਿਲ ਜਾਣਗੇ। ਤੁਹਾਨੂੰ ਇਹਨਾਂ ਦੇ ਹੋਰ ਵੀ ਤੁਸੀਂ ਜੇ ਇਸ ਕੇਸ ਦੇ ਵਿੱਚ ਡੋਨੇਟ ਕਰਕੇ ਹੈਲਪ ਕਰਨਾ ਚਾਹੁੰਦੇ ਹੋ, ਕਿਉਂਕਿ ਖਰਚੇ ਹੋਣੇ ਆ, ਕੋਈ ਇਹਦੇ 'ਚ ਦੋ ਰਾਏ ਨਹੀਂ। ਵਕੀਲ ਫਲੋਰੀਡਾ ਤੋਂ ਕਰਨੇ ਪੈਣੇ ਆ, ਵੱਡੇ ਵਕੀਲ ਕਰਨੇ ਪੈਣੇ, ਕਿਉਂਕਿ ਜੇ ਇਸ ਤਰੀਕੇ ਦੀ ਰੰਗਤ ਇਸ ਮਾਮਲੇ ਨੂੰ ਦਿੱਤੀ ਜਾ ਰਹੀ ਆ, ਇਹ ਕੋਈ ਜਿਹੜਾ 2-4 ਬੰਦੇ ਇਕੱਠੇ ਹੋ ਕੇ ਜੇ ਕਰ ਲੈਣ ਤਾਂ ਉਹ ਕੰਮ ਨਹੀਂ ਹੈ। ਇਹ ਵੱਡੀਆਂ ਆਰਗੇਨਾਈਜੇਸ਼ਨਸ ਦਾ ਕੰਮ ਹੈਗਾ। ਵਰਲਡ ਸਿੱਖ ਪਾਰਲੀਮੈਂਟ ਪੋਲੀਟੀਕਲ ਤੌਰ ਦੇ ਉੱਤੇ ਲੌਬਿੰਗ ਕਰ ਰਹੀ ਹੈ ਇਸ ਕੇਸ ਦੇ ਨੂੰ ਲੈ ਕੇ, ਤੇ ਜਿਹੜੀ ਯੂਨਾਈਟਿਡ ਸਿੱਖਸ ਆ ਉਹ ਕਰ ਰਹੀ ਆ ਜਿਹੜੀ ਗੱਲਬਾਤ ਆ ਉਹ ਲੀਗਲ ਬੇਸ ਦੇ ਉੱਤੇ ਵਕੀਲ ਕਰਨਗੇ, ਲੀਗਲ ਵੇ ਜਿਹੜਾ ਹੈਗਾ ਉਹ ਲੈਣਗੇ। ਤੇ ਉਹਦੇ ਨਾਲ ਜਿਹੜਾ ਸਾਨੂੰ ਸਰਦਾਰ ਹਰਦਿਆਲ ਸਿੰਘ ਉਹਨਾਂ ਨੇ ਦੱਸਿਆ ਕਿ ਉਹ ਗੱਲ ਕਰਨਗੇ ਅਮਰੀਕਨ ਸਿੱਖ ਕਾਕਸ ਦੇ ਨਾਲ, ਜਿਹੜੇ ਕਾਂਗਰਸਮੈਨ ਜਿਹੜੇ ਉਹਨਾਂ ਦੇ ਨਾਲ ਹੈਗੇ ਨੇ 40 ਤੋਂ ਵੱਧ, ਉਹ ਉਹਨਾਂ ਦੇ ਨਾਲ ਵੀ ਇਸ ਇਸ਼ੂ ਨੂੰ ਉਠਾਉਣਗੇ। ਔਰ ਅਗੇਨ ਅਸੀਂ ਇੱਕ ਵਾਰ ਫੇਰ ਦੱਸ ਦਈਏ, ਅਸੀਂ ਕੋਈ ਸਪੋਰਟ ਨਹੀਂ ਕਰ ਰਹੇ ਵੀ ਜੇ ਕੋਈ ਬੰਦਾ ਸਿੰਘ ਆ ਉਹਨੇ ਯੂ ਟਰਨ ਮਾਰਿਆ ਤਾਂ ਬੰਦੇ ਮਰ ਗਏ, ਕੋਈ ਨਹੀਂ ਜੀ ਉਹਦੇ ਕੋਲ ਗਲਤੀ ਹੋ ਗਈ, ਸਪੋਰਟ ਨਹੀਂ ਹੈ। ਅਸੀਂ ਇਹ ਚਾਹ ਰਹੇ ਹਾਂ ਕਿ ਇਹਦੇ ਵਿੱਚ ਸਾਰੀ ਕਮਿਊਨਿਟੀ ਨੂੰ ਨਾ ਖਿੱਚੋ, ਬਦਨਾਮ ਨਾ ਕਰੋ, ਸਾਰੇ ਟਰੱਕ ਡਰਾਈਵਰਾਂ ਨੂੰ ਬਦਨਾਮ ਨਾ ਕਰੋ। ਇੱਕ ਬੰਦੇ ਕੋਲ ਗਲਤੀ ਹੋਈ ਆ, ਜਿੰਨੀ ਗਲਤੀ ਹੋਈ ਆ, ਜਿਹੜੀ ਵੀ ਉਹਦੀ ਲੀਗਲ ਸਜ਼ਾ ਬਣਦੀ ਆ ਉਹ ਆ। ਉਸ ਬੰਦੇ ਨੂੰ ਮਤਲਬ ਇਹ ਨਾ ਹੋਵੇ ਵੀ ਉਹਨੂੰ ਤੁਸੀਂ ਮਿਸਾਲ ਬਣਾਉਣ ਦੇ ਲਈ ਜਾਂ ਆਪਣੇ ਹੋਰ ਜਿਹੜੇ ਪੋਲੀਟੀਕਲ ਏਜੰਡੇ ਆ ਉਹਨਾਂ ਨੂੰ ਸਰ ਕਰਨ ਦੇ ਲਈ ਬੰਦੇ ਨੂੰ ਬਿਲਕੁਲ ਹੀ ਐਜ਼ ਏ ਮੂਨਸਟਰ ਜਾਂ ਸਾਰੀ ਦੀ ਸਾਰੀ ਟਰੱਕ ਡਰਾਈਵਰ ਜਿਹੜੀ ਪੰਜਾਬੀਆਂ ਦੀ ਕਮਿਊਨਿਟੀ ਆ, ਸਿੱਖਾਂ ਦੀ ਜਿਹੜੀ ਟਰੱਕ ਡਰਾਈਵਰ ਨੇ ਸਾਰੇ ਦੇ ਸਾਰੇ, ਉਹਨਾਂ ਨੂੰ ਇੱਕੋ ਰੱਸੇ ਬੰਨ੍ਹ ਕੇ ਤੇ ਉਹਨਾਂ ਨੂੰ ਤੁਸੀਂ ਫਾਂਸੀ ਤੇ ਲਾ ਦਿਓ। ਇਦਾਂ ਨਹੀਂ ਹੋਣਾ ਚਾਹੀਦਾ। ਅਸੀਂ ਦੇਖਾਂਗੇ ਕਿ ਇਹ ਜਿਹੜੀ ਹੇਟ ਫੈਲਾਈ ਜਾ ਰਹੀ ਹੈ ਇਸ ਇਨਸੀਡੈਂਟ ਦੇ ਪਿੱਛੇ, ਉਹ ਨਾ ਜਿਹੜੀ ਆ ਫੈਲੇ। ਇਹਨੂੰ ਐਜ਼ ਏ ਰੈਗੂਲਰ ਕੇਸ, ਕੋਈ ਸ਼ੱਕ ਨਹੀਂ ਕਿ ਗਲਤੀ ਵੱਡੀ ਆ, ਇਹਦੀ ਸਜ਼ਾ ਵੀ ਹੋਣੀ ਚਾਹੀਦੀ ਆ, ਪਰ ਸਜ਼ਾ ਇਹਦੀ ਇਹ ਨਹੀਂ ਵੀ ਬੰਦੇ ਦੇ ਉੱਤੇ ਜਾਣੀ ਕਿ ਤੁਸੀਂ ਵੀ 100 ਸਾਲ ਦੀ, ਜਿਵੇਂ ਪਹਿਲਾਂ ਵੀ ਇੱਕ ਕੇਸ ਜਿਹੜਾ ਕੋਲੋਰਾਡੋ ਦੇ ਵਿੱਚ ਹੋਇਆ, ਇਸ ਤਰ੍ਹਾਂ ਦੇ ਇੱਕ ਕੇਸ ਦੇ ਵਿੱਚ ਇੱਕ ਟਰੱਕ ਡਰਾਈਵਰ ਨੂੰ
ਜਿਹੜੀ 110 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਜੀ। 110 ਸਾਲ ਦੀ ਸਜ਼ਾ ਦੱਸੋ ਕਿਸੇ ਵੀ ਤਰੀਕੇ ਦੇ ਨਾਲ ਜਸਟੀਫਾਈ ਹੈ? ਲੋਕਾਂ ਨੇ ਉਹ ਤੇ ਰਿਐਕਟ ਕੀਤਾ, ਉਸ ਕਮਿਊਨਿਟੀ ਦੇ ਲੋਕਾਂ ਨੇ ਰਿਐਕਟ ਕੀਤਾ, ਉਹਨਾਂ ਨੇ ਅਦਾਲਤਾਂ ਦੇ ਵਿੱਚ ਘੇਰੇ ਪਾਈ ਰੱਖੇ, ਉਹਨਾਂ ਨੇ ਦਿਨ ਰਾਤ ਉੱਥੇ ਬੈਠੇ ਰਹੇ ਅਦਾਲਤ ਦੇ ਮੂਹਰੇ ਵੀ ਫੈਸਲਾ ਬਦਲੋ, ਤੇ ਉਸ ਅਦਾਲਤ ਨੇ ਉਹ ਫੈਸਲਾ ਬਦਲ ਕੇ 110 ਸਾਲ ਤੋਂ 10 ਸਾਲ ਕਰ ਦਿੱਤਾ ਗਿਆ। ਮੈਕਸੀਕਨ ਮੂਲ ਦਾ ਉਹ ਟਰੱਕ ਡਰਾਈਵਰ ਸੀ। ਸੋ ਆਪਾਂ ਇਹ ਨਾ ਕਰਿਆ ਕਰੀਏ ਵੀ ਜੇ ਹੁਣ ਉਹ ਹੋ ਗਈ ਅਸੀਂ ਜੀ ਬਦਨਾਮ ਨਾ ਹੋ ਜਾਈਏ, ਤਾਂ ਸਾਰੇ ਦਾ ਸਾਰਾ ਸਾਡਾ ਮਾਸ਼ਰਾ ਜਿਹੜਾ ਉਹ ਬੰਦੇ ਦੇ ਖਿਲਾਫ ਹੀ ਹੋ ਜਾਵੇ, ਸਾਡੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਉਹ ਇਸ ਚੱਕਰ 'ਚ ਹੀ ਲੱਗ ਜਾਣ, ਨਹੀਂ ਜੀ ਇਹ ਗਲਤ ਆ, ਇਹਨੂੰ ਫਾਹੇ ਲਾ ਦਿਓ। ਨਹੀਂ, ਇਦਾਂ ਨਹੀਂ ਹੁੰਦਾ ਜੀ। ਹਰੇਕ ਜੁਰਮ ਦੀ ਇੱਕ ਕਾਨੂੰਨਨ ਸਜ਼ਾ ਹੁੰਦੀ ਆ, ਉਹ ਕਾਨੂੰਨਨ ਸਜ਼ਾ ਜਿਹੜੀ ਆ ਉਹ ਤੋਂ ਕੋਈ ਮੁਨਕਰ ਨਹੀਂ ਹੋ ਰਿਹਾ, ਉਹ ਮਿਲਣੀ ਚਾਹੀਦੀ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਬੰਦੇ ਨੂੰ ਤੁਸੀਂ ਹੁਣ ਸੂਲੀ ਟੰਗ ਦਿਓ, ਜਾਂ ਤੁਸੀਂ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਲੈਵਲ ਕਰ ਦਿਓ ਵੀ ਇਹ ਤਾਂ ਸਾਰੇ ਹੀ ਅਨਪੜ੍ਹ ਨੇ ਜੀ, ਜਾਂ ਤਾਂ ਸਾਰੇ ਹੀ ਇਹਨਾਂ ਨੂੰ ਸਾਈਨ ਜੇ ਉਹਨੂੰ ਨਹੀਂ ਦੇਖਣੇ ਆਏ ਤਾਂ ਇਹਨਾਂ ਨੂੰ ਨਹੀਂ ਦੇਖਣੇ ਆਉਂਦੇ। ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਔਰ ਜਿੰਨੀਆਂ ਅਫਵਾਹਾਂ ਹੁਣ ਫੈਲਾਈਆਂ ਜਾ ਰਹੀਆਂ ਨੇ ਜੀ, ਉਹਨੂੰ 4 ਸਾਈਨ ਦਿਖਾਏ, ਉਹ ਇੱਕ ਦਾ ਜਵਾਬ ਦੇ ਸਕਿਆ। ਭਾਜੀ ਬੰਦੇ ਦੀ ਮਾਨਸਿਕ ਹਾਲਤ ਦੇਖੋ ਤੁਸੀਂ ਉਸ ਵਕਤ। ਜਿਹੜਾ ਬੰਦਾ ਉਹਨੂੰ ਇਹ ਨਹੀਂ ਪਤਾ ਵੀ ਮੈਨੂੰ 45 ਸਾਲ ਜੇਲ੍ਹ 'ਚ ਰਹਿਣਾ ਪੈਣਾ, ਉਹਨੂੰ ਇਹ ਨਹੀਂ ਪਤਾ ਮੈਨੂੰ ਫਾਂਸੀ ਹੋ ਜਾਣੀ ਆ, ਉਹਨੂੰ ਇਹ ਨਹੀਂ ਪਤਾ ਵੀ ਮੈਨੂੰ ਮਰਦੇ ਦਮ ਤੱਕ ਜੇਲ੍ਹ 'ਚੋਂ ਬਾਹਰ ਨਹੀਂ ਨਿਕਲਣਾ, ਮੇਰੇ ਪਿੱਛੇ ਘਰਦਿਆਂ ਦਾ ਕੀ ਬਣੂ। ਗਲਤੀ ਹੈਗੀ ਆ ਉਹਦੀ ਵੱਡੀ ਆ, ਪਰ ਉਸ ਮਾਨਸਿਕ ਦਸ਼ਾ ਦੇ ਵਿੱਚ ਉਹ ਬੰਦਾ ਕਿਵੇਂ ਉਹ ਸਾਰੇ ਦੇ ਸਾਰੇ ਸਿਸਟਮ ਦੇ ਸਵਾਲਾਂ ਦੇ ਜਵਾਬ ਤੁਸੀਂ ਸਮਝ ਸਕਦੇ ਹੋ ਕਿ ਇਸ ਕੇਸ ਦੀ ਗੰਭੀਰਤਾ ਕੀ ਆ। ਕਿ ਜਦੋਂ ਪੋਲੀਟੀਕਲ ਮਫਾਦ ਨੂੰ ਲੈ ਕੇ ਇੱਕ ਸਟੇਟ ਦਾ ਗਵਰਨਰ ਉਹਨੂੰ ਰਿਸੀਵ ਕਰਨ ਜਾਂਦਾ 에ਅਰਪੋਰਟ ਤੋਂ ਵੀ ਮੈਂ ਆ ਬੰਦਾ ਲੈ ਆਇਆ, ਤੇ ਤੁਸੀਂ ਇਹਦੀ ਗੰਭੀਰਤਾ ਸੁਣੋ ਕਿ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਇੱਕ ਇਨਸੀਡੈਂਸ ਨਹੀਂ ਹੈਗਾ, ਉਹਨਾਂ ਦਾ ਜਿਹੜਾ ਨਿਸ਼ਾਨਾ ਉਹ ਇਸ ਤੋਂ ਕਿਤੇ ਵੱਡਾ। ਤੇ ਅਸੀਂ ਉਹ ਜਿਹੜਾ ਨਿਸ਼ਾਨਾ ਆ ਉਹਨਾਂ ਦਾ ਉਹਨੂੰ ਰੋਕਣਾ, ਉਹਦੇ ਲਈ ਅਸੀਂ ਹੈਲਪ ਕਰਨੀ ਹੈ। ਸੋ ਇਹੀ ਆ ਜੀ। ਬਾਕੀ ਆਪਾਂ ਮੈਸੇਜ ਥੋੜੇ ਜਿਹੇ ਪੜ੍ਹ ਲਈਏ ਜਿੰਨੇ ਇੱਕ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ। ਜੱਗੂ ਚੋਲੇ ਵਾਲਾ BMK ਮੈਨੂੰ ਸਮਝ ਨਹੀਂ ਆਈ ਜੀ। ਚਲੋ, ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ। ਰਿੰਕੂ ਸਿੰਘ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਮੇਰਾ ਖਿਆਲ। ਤੇ ਕਿਚਨ ਵਿਦ ਸੈਮ ਕਹਿੰਦੇ ਨੇ ਹਿੰਦੂ ਨੇ ਪਿੱਛੇ ਇਸ ਨੂੰ ਨਫ਼ਰਤੀ ਰੰਗ ਦੇਣ ਲਈ। ਹਾਂਜੀ, ਇਹ ਕਹਿੰਦੇ ਨੇ ਜੀ ਇਹਦੇ ਪਿੱਛੇ ਹਿੰਦੂ ਨੇ, ਇਹਨਾਂ ਨੂੰ ਨਹੀਂ, ਹਿੰਦੂ ਨਹੀਂ, ਹਿੰਦੂਤਵਾ ਆਪਾਂ ਕਹਿ ਸਕਦੇ ਆ, ਕਿਸੇ ਕਮਿਊਨਿਟੀ ਨੂੰ ਆਪਾਂ ਨਹੀਂ ਇਦਾਂ ਲੇਬਲ ਕਰ ਸਕਦੇ। ਇਹ ਹਿੰਦੁਸਤਾਨ ਦੀ ਜਿਹੜੀ ਹਿੰਦੂਤਵਾ ਗਵਰਨਮੈਂਟ ਆ ਉਹਦੇ ਕਰਿੰਦੇ ਨੇ ਇਹਦੇ ਪਿੱਛੇ। ਸੋ ਅੱਗੇ ਕਹਿ ਰਹੇ ਨੇ ਜੀ ਕਾਲੇ ਚੋਰ ਨੇ। ਨਹੀਂ, ਏਦਾਂ ਨਹੀਂ ਯਾਰ, ਏਦਾਂ ਨਾ ਕਰਿਆ ਕਰੋ। ਚੋਰ ਕੋਈ ਵੀ ਹੋ ਸਕਦਾ, ਕਿਸੇ ਵੀ ਕਮਿਊਨਿਟੀ ਦੇ ਵਿੱਚ ਹੋ ਸਕਦਾ। ਸੋ ਸਾਰੇ ਦੀ ਸਾਰੀ ਕਮਿਊਨਿਟੀ ਨੂੰ ਜਦੋਂ ਅਸੀਂ ਲੈਵਲ ਕਰਦੇ ਆ ਨਾ, ਤਾਂ ਫਿਰ ਇਸੇ ਦਾ ਲੜਾਈ ਦਾ ਅਸੀਂ ਰੌਲਾ ਰੋ ਰਹੇ ਆ, ਜਿਹੜਾ ਰੌਲਾ ਪਾ ਰਹੇ ਆ ਨਾ ਵੀ ਤੁਸੀਂ ਇੱਕ ਬੰਦੇ ਦੀ ਗਲਤੀ ਕਿਸੇ ਇੰਡੀਵਿਜੂਅਲ ਦੇ ਕੀਤੇ ਕਾਰੇ ਕਰਕੇ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਜਾਂ ਫਿਰ ਸਾਰੇ ਦੇ ਸਾਰੇ ਉਸ ਖਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਤੁਸੀਂ ਨਹੀਂ ਇਹ ਗੱਲ ਕਹਿ ਸਕਦੇ। ਸੋ ਮੈਂ ਮਾਫੀ ਚਾਹੁੰਦਾ, ਮੇਰੇ ਕੋਲ ਵੀ ਇਹ ਪੜਿਆ ਗਿਆ ਕਮੈਂਟ, ਮੈਨੂੰ ਨਹੀਂ ਚਾਹੀਦਾ ਸੀ ਪੜ੍ਹਨਾ, ਉਹਦੇ ਲਈ ਮੈਂ ਮਾਫੀ ਚਾਹੁੰਦਾ ਜੀ। ਤੇ ਸੁਖਚੈਨ ਕਹਿੰਦੇ ਨੇ ਜੀ ਬਹੁਤ ਵਧੀਆ ਲੱਗਾ TV 84 ਮੈਂ ਮਸਲੇ ਪੰਜਾਬ ਦੇ ਪੰਜਾਬੀਅਤ ਦੀ ਗੱਲ ਕਰਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਅੱਗੇ ਸੁਖਚੈਨ ਸਿੰਘ ਕਹਿੰਦੇ ਨੇ ਜੀ ਇਦਾਂ ਦੇ ਚੈਨਲ ਤੇ ਤੁਹਾਡੇ ਵਰਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਤਾਂ ਹੀ ਦੂਜੇ ਧਰਮਾਂ ਵਾਲੇ ਦੇ ਹੜਦੰਗ ਮਚਾਉਣ ਵਾਲੇ ਸਿੱਖਾਂ ਤੋਂ ਥੋੜਾ ਬਹੁਤ ਡਰਦੇ ਆ। ਦਿਲੋਂ ਸਲਾਮ ਕਰਦਾ ਹਾਂ ਤੁਹਾਡੇ ਚੈਨਲ ਉੱਤੇ ਆਉਣ ਵਾਲੇ ਲੋਕਾਂ ਦਾ। ਬਹੁਤ ਬਹੁਤ ਧੰਨਵਾਦ ਜੀ। ਅੱਗੇ ਜਮਾਲ ਖਾਨ ਉਰਦੂ 'ਚ ਲਿਖ ਰਹੇ ਨੇ ਜੀ, ਮੈਨੂੰ ਸਮਝ ਨਹੀਂ ਆਇਆ, ਮਾਫੀ ਚਾਹੁੰਦਾ ਮੈਂ। ਜੁਝਾਰ ਸਿੰਘ, ਜਾਵੇਦ ਅਲੀ ਇਹ ਵੀ ਫਤਿਹ ਬੁਲਾਉਂਦੇ ਨੇ। ਤੇ ਸੁਖਚੈਨ ਸਿੰਘ ਲਿਖਦੇ ਨੇ ਪੰਜਾਬ ਵਿੱਚ ਇੱਕ ਵੈਬ ਸੀਰੀਜ਼ ਆਈ ਆ 84 ਤੋਂ ਬਾਅਦ ਵਧੀਆ ਹੈ, ਮੈਂ ਚਾਹੁੰਦਾ ਬੈਨ ਹੋਣ ਤੋਂ ਪਹਿਲਾਂ ਸਾਰੇ ਵੇਖ ਲੈਣ, ਚੌਪਾਲ ਦੇ ਉੱਤੇ ਪਈ ਆ। ਬਿਲਕੁਲ ਜੀ, ਕਾਫੀ ਗੱਲ ਸੁਣੀ ਹੈ ਇਸ ਵੈਬ ਸੀਰੀਜ਼ ਦੀ ਉੱਤੇ, ਮੈਂ ਦੇਖੀ ਤਾਂ ਹੈ ਨਹੀਂ ਹਜੇ। ਤੋ ਰეკਮੈਂਡੇਸ਼ਨ ਜਿਹੜੀਆਂ ਚੰਗੀਆਂ ਨੇ ਇਸ ਵੈਬ ਸੀਰੀਜ਼ ਦੇ ਉੱਤੇ, ਸੋ ਦੇਖ ਲੈਣੀ ਚਾਹੀਦੀ ਹੈ ਜੀ। ਤੇ ਗੁਰਪ੍ਰੀਤ ਕੌਰ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਧੰਨਵਾਦ ਜੀ। ਤੇ ਸੁਖਦੀਪ ਸਿੰਘ ਪਿੱਛੇ ਦੇਖ ਕੇ ਮੋੜਨਾ ਚਾਹੀਦਾ ਸੀ ਟਰੱਕ। ਹਾਂ ਬਿਲਕੁਲ ਜੀ, ਇਹ ਗਲਤੀ ਤਾਂ ਹੈ ਹੀ ਹੈ, ਇਹਨੂੰ ਕੋਈ ਨਹੀਂ ਜਸਟੀਫਾਈ ਕਰ ਰਿਹਾ ਵੀ ਇਹ ਗਲਤੀ ਨਹੀਂ, ਗਲਤੀ ਤਾਂ ਹੈ। ਬਿਮਲ ਕੌਰ ਕਹਿੰਦੇ ਨੇ ਸਿੱਖਿਜ਼ਮ ਵੈਸੇ ਨੋਟ ਆਇਡੈਂਟੀਫਿਕੇਸ਼ਨ ਸਟੇਟ, Sikhism wise not identification state, this is
circulation wise Sikhism only on in this or that to prevent importance selfish government is at in silent method is pulse is alert or देग जहां तेग जहां निशान जहां देग जहां तेग जहां identification state important only on another this type of way important of this type of way medicine work for ਪਤਾ ਨਹੀਂ ਜੀ ਕੀ ਕਹਿਣਾ ਚਾਹੁੰਦੇ ਨੇ ਬਿਮੀ ਕੌਰ ਜੀ ਪੰਜਾਬੀ 'ਚ ਲਿਖ ਲਓ ਧੰਨਵਾਦੀ ਆ ਤੁਹਾਡਾ ਅੰਗਰੇਜ਼ੀ ਤੁਹਾਡੀ ਜ਼ਿਆਦਾ ਹਾਈ ਆ ਮੈਨੂੰ ਸਮਝ ਨਹੀਂ ਆਈ ਤੇ ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਕੌਰ ਕਹਿੰਦੇ ਨੇ Veer ji, I just saw the petition and it's saying that the 45 years of imprisonment is imposed, but his case hasn't started yet. So could you please clarify this right thing to sign the petition? Thanks. देखो जी, ਇਹ ਕਲੈਰੀਫਾਈ ਪਹਿਲਾਂ ਵੀ ਕਰ ਚੁੱਕੇ ਆ ਇਸ ਪਟੀਸ਼ਨ ਦਾ ਬੇਸ ਕੀ ਆ ਸਾਨੂੰ ਨਹੀਂ ਪਤਾ ਤੇ ਆ ਜਿਹੜੀ 45 ਸਾਲ ਵਾਲੀ ਗੱਲ ਆ ਇਹ ਵੀ ਜਿਹੜੀ ਆ ਉਹ ਹਜੇ ਤੱਕ ਐਸੀ ਕੋਈ ਗੱਲ ਨਹੀਂ ਆ ਕਿਉਂਕਿ ਕੇਸ ਤਾਂ ਹਜੇ ਸ਼ੁਰੂ ਹੀ ਨਹੀਂ ਹੋਇਆ ਸੋ ਕਾਫੀ ਸਾਰੇ ਲੀਗਲ ਪਰਸਪੈਕਟਿਵ ਤੋਂ ਲੋਕ ਗੱਲ ਕਰ ਰਹੇ ਨੇ ਕਿ ਇਹਦੇ 'ਚ ਇੰਨੀ ਸਜ਼ਾ ਹੋ ਸਕਦੀ ਆ ਜਾਂ ਇੰਨੀ ਹੋ ਸਕਦੀ ਆ ਹਜੇ ਹੋਇਆ ਕੁਝ ਨਹੀਂ ਆ ਸੋ ਇਹ ਗੱਲ ਜਿਹੜੀ ਪੱਕੀ ਆ ਉਹ ਇਹੋ ਜਿਹੀਆਂ ਜਿਹੜੀਆਂ ਅਫਵਾਹਾਂ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਜੀ ਤੇ ਅੱਗੇ ਗੁਰਮਹਿੰਦਰ ਸਿੰਘ ਅਗਨੀ ਉੱਤੋਂ ਜੀ Causes it's wrong to use this sad incident to blame the whole Sikh community ਬਿਲਕੁਲ ਜੀ ਉਹੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਇਨਸੀਡੈਂਟ ਦੇ ਨਾਲ ਸਾਰੀ ਕਮਿਊਨਿਟੀ ਨੇ ਜਾਂ ਸਾਰੇ ਦੇ ਸਾਰੇ ਡਰਾਈਵਰਾਂ ਨੂੰ ਇਹਦੇ ਲਈ ਬਲੇਮ ਨਹੀਂ ਕੀਤਾ ਜਾਣਾ ਚਾਹੀਦਾ ਤੇ ਗੁਰਪ੍ਰੀਤ ਕੌਰ ਕਹਿੰਦੇ ਨੇ ਪਲੀਜ਼ ਗਾਈਡ ਦਾ ਕਮਿਊਨਿਟੀ ਸੋ ਵੀ ਡੋਂਟ ਐਡ ਅਪ ਐਨੀਥਿੰਗ ਅਗੇਂਸਟ ਵੀਰ ਹਰਜਿੰਦਰ ਕੇਸ ਬਿਲਕੁਲ ਜੀ ਇਹੀ ਸਾਡਾ ਮੰਤਵ ਆ ਤਾਂ ਹੀ ਅਸੀਂ ਵਰਲਡ ਸਿੱਖ ਪਾਰਲੀਮੈਂਟ ਤੇ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਨੂੰ ਅੱਜ ਲੈ ਕੇ ਆਏ ਆ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਸੋ ਅੱਗੇ ਵੀ ਇਸ ਇਨਫੋਰਮੇਸ਼ਨ ਨੂੰ ਸਪਰੈਡ ਕਰੋ ਜੀ ਇਹ ਜਿਹੜਾ ਪ੍ਰੋਗਰਾਮ ਆ ਇਹਨੂੰ ਸ਼ੇਅਰ ਜ਼ਰੂਰ ਕਰੋ YouTube ਤੇ ਤੁਸੀਂ ਸਾਰੇ ਦੇਖ ਰਹੇ ਹੋ ਇਹਨੂੰ ਸ਼ੇਅਰ ਕਰੋ ਤਾਂ ਕਿ ਜਿਹੜੀ ਗੱਲਬਾਤ ਆ ਇਹ ਬਹੁਤਾਤ ਦੇ ਵਿੱਚ ਜਿਹੜੀ ਆ ਉਹ ਪਹੁੰਚ ਸਕੇ ਉਹ ਅਗੇਨ ਕੋਈ ਵੀ ਪਟੀਸ਼ਨ ਤੁਹਾਡੇ ਸਾਹਮਣੇ ਆਉਂਦੀ ਆ ਦੋ ਆਪਸ਼ਨਾਂ ਹੁੰਦੀਆਂ ਵੀ ਇੱਕ ਤਾਂ ਤੁਸੀਂ ਉੱਤੇ ਪੈਸੇ ਦੇ ਕੇ ਉਹਨੂੰ ਸਾਈਨ ਕਰ ਸਕਦੇ ਆ ਉਹ ਬਿਲਕੁਲ ਨਾ ਕਰੋ ਜੇ ਤੁਹਾਨੂੰ ਲੱਗਦਾ ਕਿ ਉਹ ਪਟੀਸ਼ਨ ਆ ਜਿਹੜੀ ਕਿਸੇ ਨਾਮੀ ਸੰਸਥਾ ਜਾਂ ਕਿਸੇ ਜਿਹੜਾ ਰਿਸਪੌਂਸੀਬਲ ਅਦਾਰੇ ਵੱਲੋਂ ਨਹੀਂ ਪਾਈ ਗਈ ਕਿਸੇ ਇੰਡੀਵਿਜੂਅਲ ਦੀ ਜੇ ਪਟੀਸ਼ਨ ਆ ਤਾਂ ਤੁਸੀਂ ਪਲੀਜ਼ ਉਹ ਆਪਣਾ ਸੋਚ ਕੇ ਉੱਥੇ ਡੋਨੇਟ ਕਰਿਓ ਦੂਜਾ ਤਰੀਕਾ ਹੁੰਦਾ ਵੀ ਤੁਸੀਂ 5 ਲੋਕਾਂ ਨਾਲ ਪਟੀਸ਼ਨ ਸ਼ੇਅਰ ਕਰ ਦਿਓ ਤਾਂ ਫਿਰ ਵੀ ਉਹ ਸਾਈਨ ਹੋ ਜਾਂਦੀ ਆ ਉਹ ਚੰਗਾ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਆਪਣੀ ਮਨੀ ਵੀ ਸੇਵ ਕਰ ਸਕਦੇ ਹੋ ਤੇ ਪਟੀਸ਼ਨ ਵੀ ਸਾਈਨ ਕਰ ਸਕਦੇ ਹੋ ਤੇ ਬਾਕੀ ਯੂਨਾਈਟਿਡ ਸਿੱਖਸ ਦੀ ਟੀਮ ਆ ਜਿਹੜੀ ਉਹਨੂੰ ਆਪਾਂ ਅਗਲੇ ਹਫਤੇ ਵੀ ਜਦੋਂ ਸਾਰੀ ਗੱਲ ਜਿਹੜੀ ਆ ਉਹ ਸਮਝ ਆ ਜਾਏਗੀ ਕਿ ਅਗਲੀਆਂ ਕੀ ਪ੍ਰੋਸੀਡਿੰਗਸ ਨੇ ਉਦੋਂ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਵਕੀਲ ਦੇ ਨਾਲ ਯੂਨਾਈਟਿਡ ਸਿੱਖਸ ਜਿਹੜੇ ਲਾਇਰ ਅਪਾਇੰਟ ਕਰਨਗੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੋਣ ਜਾ ਰਿਹਾ ਜੀ ਤੇ ਅੱਗੇ ਗੁਰਮਹਿੰਦਰ ਸਿੰਘ ਜੀ ਕਹਿੰਦੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਬਿਲਕੁਲ ਜੀ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ ਸਾਰੀ ਕੌਮ ਦੇ ਉੱਤੇ ਰੱਬ ਮਿਹਰ ਭਰੇ ਹੱਥ ਰੱਖੇ ਜੀ ਗੁਰਪ੍ਰੀਤ ਕੌਰ ਕਹਿੰਦੇ ਨੇ ਔਰ ਸ਼ੁੱਡ ਬੀ ਵੇਟ ਟੂ ਫਾਈਂਡ ਆਊਟ ਦਾ actual punishment and if it's not fair then we need to argue it please guide us with the help of legality ਬਿਲਕੁਲ ਜੀ ਫਿਲਹਾਲ ਆਪਾਂ ਨੂੰ ਚਾਹੀਦਾ ਕਿ ਇਹਦੇ ਮਾਮਲੇ ਦੇ ਉੱਤੇ ਆਪਾਂ ਨਿਗਾਹ ਰੱਖੀਏ ਨਿਊਜ਼ ਜਿਹੜੀਆਂ ਆ ਰਹੀਆਂ ਨੇ ਉਹਨਾਂ ਤੇ ਨਿਗਾਹ ਰੱਖੀਏ ਔਰ ਇਧਰੋਂ ਉਧਰੋਂ ਹਵਾ ਜਿਹੜੀ ਆ ਉਹ ਚ ਸਾਨੂੰ ਫਸਣ ਦੀ ਲੋੜ ਨਹੀਂ ਮੇਨ ਸਟ੍ਰੀਮ ਮੀਡੀਆ ਜਿਹੜੀ ਗੱਲ ਕਰ ਰਿਹਾ ਅਸੀਂ ਵੀ ਇਸ ਕੇਸ ਬਾਰੇ ਗੱਲਬਾਤ ਆ ਜਿਹੜੀ ਕਰਦੇ ਰਹਾਂਗੇ ਬਟ ਮੇਨ ਸਟ੍ਰੀਮ ਮੀਡੀਆ ਜਿਹੜਾ CNN BBC ਇਹਨਾਂ ਦੇ ਉੱਤੇ ਰਿਲਾਈ ਰਹੋ ਜਿਹੜੀ ਰਿਪੋਰਟਿੰਗ ਇਹ ਕਰਦੇ ਨੇ ਉਹਨਾਂ ਤੇ ਨਜ਼ਰ ਰੱਖੋ ਤੇ ਜੇ ਤੁਹਾਨੂੰ ਕੋਈ ਲੱਗਦਾ ਕਿ ਇਹਦੇ 'ਚ ਕੁਝ ਫਾਉਲ ਪਲੇ ਹੋ ਰਿਹਾ ਤਾਂ ਕਮਿਊਨਿਟੀ ਜ਼ਰੂਰ ਇਸ ਗੱਲ ਦੇ ਉੱਤੇ ਇਨੀਸ਼ੀਏਟਿਵ ਲਵੇ ਤੇ ਐਵਰੀ ਸਿੱਖ ਰੈਡ ਟੂ ਬੀ ਰਿਸਪੌਂਸਿਬਲ ਨੋਟ ਟੂ ਮੇਕ this kind of mistake which throw insult on the whole community ਬਿਲਕੁਲ ਮੈਂ ਕੋਜ਼ੀ ਦੀ ਸਹਿਮਤ ਹਾਂ ਤੁਹਾਡੇ ਨਾਲ ਕਿ ਜਿਹੜੀ ਸਿਰ ਤੇ ਬੰਨੀ ਪੱਗ ਆ ਜਾਂ ਦਮਾਲਾ ਜਾਂ ਪਟਕਾ ਕੋਈ ਬੰਦਾ ਤਾਂ ਉਹਦੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਪਾਰਟਿਕੂਲਰ ਕਮਿਊਨਿਟੀ ਦੀ ਨਿਸ਼ਾਨਦੇਹੀ ਕਰਦਾ ਤੇ ਸਾਨੂੰ ਰਿਸਪੌਂਸੀਬਲ ਹੋਣਾ ਚਾਹੀਦਾ ਐਕਸਟਰਾ ਰਿਸਪੌਂਸੀਬਲ ਹੋਣਾ ਚਾਹੀਦਾ ਇਹਨਾਂ ਕੰਮਾਂ ਦੇ ਉੱਤੇ
ਕਿ ਤੁਸੀਂ ਕੋਈ ਇਹੋ ਜਿਹੀ ਗਲਤੀ ਨਾ ਕਰੋ ਜਿਹਦੇ ਕਰਕੇ ਤੁਹਾਡੀ ਸਾਰੀ ਦੀ ਸਾਰੀ ਕਮਿਊਨਿਟੀ, ਕਿਉਂਕਿ ਆਫਟਰ ਆਲ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ, ਤੁਹਾਡੇ ਨਾਲ ਖੜਨਾ ਆਪਣਿਆਂ ਨਹੀਂ ਆ, ਕਮਿਊਨਿਟੀ ਨਹੀਂ ਆ। ਠੀਕ ਹੈ ਜੀ। ਸੋ ਗਲਤੀਆਂ ਇਦਾਂ ਦੀਆਂ ਜਿਹੜੀਆਂ ਉਹ ਨਾ ਕਰਿਆ ਕਰੋ। ਇਹ ਸਭ ਤੋਂ ਪਹਿਲੀ ਗੱਲ ਆ। ਕੁਝ ਨਹੀਂ ਹੋ ਚੱਲਿਆ ਸੀ ਯਾਰ, 3 ਜ਼ਿੰਦਗੀਆਂ ਬਚ ਸਕਦੀਆਂ ਸੀ ਜੇ ਉਹ ਟਰਨ ਪਾਈਕ ਤੇ। ਮੈਂ ਮੰਨਦਾ ਵੀ ਚਲੋ ਉਹ ਕਈ ਤਾਂ ਕਹਿੰਦੇ ਨੇ ਜੀ ਅਗਲੇ ਮੀਲ ਤੋਂ, ਮੈਨੂੰ ਪਤਾ 20-25 ਮੀਲ ਕਈ ਵਾਰੀ ਐਗਜ਼ਿਟ ਨਹੀਂ ਹੁੰਦਾ, ਪਰ ਹੁਣ ਉਹ 20-25 ਮੀਲ ਵੀ ਤੁਹਾਨੂੰ ਕੀ ਕੋਸਟ ਕਰ ਰਹੇ ਨੇ ਤੁਸੀਂ ਦੇਖੋ, ਤੁਹਾਨੂੰ ਤਾਂ ਕਰ ਹੀ ਰਹੇ ਨੇ, ਪਰ 3 ਜ਼ਿੰਦਗੀਆਂ ਜਿਹੜੀਆਂ ਚਲੀਆਂ ਗਈਆਂ ਯਾਰ, ਉਹਨਾਂ ਬਾਰੇ ਤੁਸੀਂ ਸੋਚੋ ਵੀ ਇਹ ਟ੍ਰੈਫਿਕ ਜਿਹੜੇ ਵਾਇਲੇਸ਼ਨ ਆ ਉਹ ਕਿੰਨੀ ਗੰਭੀਰ ਹੋ ਸਕਦੇ ਆ ਨਾ। ਸੋ ਇਹ ਸਾਡੇ ਟਰੱਕਰ ਭਰਾਵਾਂ ਲਈ ਵੀ ਜਿਹੜੀ ਆ ਇਹ ਬੇਨਤੀ ਆ, ਦੋਨੇ ਹੱਥ ਜੋੜ ਕੇ ਵੀ ਭਾਈ ਪਲੀਜ਼ ਮਾੜਾ ਜਿਹਾ ਸੋਚੋ ਜਦੋਂ ਤੁਸੀਂ ਇਹ ਜਿਹੜਾ ਇਹ ਮੌਤ ਦਾ ਸਮਾਨ ਆ, ਜਿਹੜਾ ਐਡਾ ਵੱਡਾ ਟਰਾਲਾ ਆਪਾਂ ਖਿੱਚੀ ਫਿਰਦੇ ਆ ਰੋਡ ਦੇ ਉੱਤੇ, ਉਸੇ ਤਰੀਕੇ ਦੇ ਨਾਲ ਆਪਾਂ ਨੂੰ ਰਿਸਪੌਂਸਿਬਿਲਟੀ ਵੀ ਲੈਣੀ ਚਾਹੀਦੀ ਆ। ਔਰ ਕੰਪਨੀਆਂ ਮੁਰੇ ਵੀ ਮੇਰੀ ਬੇਨਤੀ ਆ ਕਿ ਤੁਸੀਂ ਕੱਲਾ ਆਪਣਾ ਇੱਕ ਲੋਡ ਲਾਉਣ ਦੇ ਚੱਕਰ ਦੇ ਵਿੱਚ ਨਾ ਅਣਜਾਣ ਬੰਦੇ ਜਿਹੜੇ ਜੋੜੀ ਬਣਾ ਕੇ ਚਾੜ ਦਿਆ ਕਰੋ। ਘੱਟੋ ਘੱਟ ਜੇ ਤੁਸੀਂ ਟੀਮ ਦੇ ਵਿੱਚ ਟਰੱਕ ਡਰਾਈਵਰ ਚਾੜਦੇ ਹੋ ਤਾਂ ਮੇਕ ਸ਼ੋਰ ਕਰੋ ਕਿ ਜਿਹੜਾ ਸੀਨੀਅਰ ਟਰੱਕ ਡਰਾਈਵਰ ਆ ਉਹਨੂੰ ਪੇ ਥੋੜੀ ਜਿਹੀ ਵੱਧ ਮਿਲੇ। ਉਹ ਜਿਹੜਾ ਸੀਨੀਅਰ ਟਰੱਕ ਡਰਾਈਵਰ ਆ ਉਹ ਘੱਟੋ ਘੱਟ 2-3 ਸਾਲ ਦਾ 4 ਸਾਲ ਦਾ ਤਜਰਬਾ ਉਹਨੂੰ ਹੋਵੇ, ਤਾਂ ਨਵੇਂ ਬੰਦੇ ਨੂੰ ਉਹਦੇ ਨਾਲ ਚਾੜੋ। ਔਰ ਨਵੇਂ ਬੰਦੇ ਵੀ ਇਹ ਨਹੀਂ ਵੀ ਜੇ ਮੈਂ ਅੱਜ ਲਾਇਸੈਂਸ ਲੈ ਕੇ ਜੇਬ 'ਚ ਪਾ ਲਿਆ, 5 ਸਾਲ ਮੈਂ ਟਰੱਕ ਚਲਾਇਆ ਹੀ ਨਹੀਂ ਤੇ 5ਵੇਂ ਸਾਲ ਬਾਅਦ ਮੈਂ ਹੋ ਜਾਊਂਗਾ ਵੀ ਮੈਂ 5 ਸਾਲ ਪੁਰਾਣਾ ਜਿਹੜਾ ਡਰਾਈਵਰ ਆ। ਨਹੀਂ, ਟੈਸਟ ਹੋਣੇ ਚਾਹੀਦੇ ਆ, ਪ੍ਰੋਪਰ ਰੋਡ ਟੈਸਟ ਹੋਣੇ ਚਾਹੀਦੇ ਆ, ਸੇਫਟੀ ਟੈਸਟ ਹੋਣੇ ਚਾਹੀਦੇ ਆ, ਕਲਾਸਾਂ। ਔਰ ਮੇਰਾ ਖਿਆਲ ਹੈ ਹੁੰਦਾ ਵੀ ਆ ਸਾਰਾ ਕੁਝ, ਪਰ ਕਈ ਕੰਪਨੀਆਂ ਐਸੀਆਂ ਨੇ ਜਿਹੜੀਆਂ ਸਿਰਫ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਖਤਰੇ 'ਚ ਪਾਉਂਦੀਆਂ ਨੇ। ਸੋ ਉਹਨਾਂ ਨੂੰ ਜਿਹੜਾ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ। ਔਰ ਇਸ ਇਨਸੀਡੈਂਟ ਨੂੰ ਜਿਹੜਾ ਇੱਕ ਵੱਡੀ ਉਦਾਹਰਣ ਵਜੋਂ ਜਿਹੜਾ ਉਹ ਆਪਣੀਆਂ ਓਰੀਐਂਟੇਸ਼ਨਸ ਦੇ ਵਿੱਚ, ਆਪਣੀ ਡਰਾਈਵਰ ਟ੍ਰੇਨਿੰਗ ਦੇ ਵਿੱਚ ਜਿਹੜਾ ਉਹ ਯੂਜ਼ ਕੀਤਾ ਜਾਣਾ ਚਾਹੀਦਾ ਕਿ ਕਿਉਂ ਇੱਕ ਨਿੱਕੀ ਜਿਹੀ ਗਲਤੀ ਕਰਕੇ ਕਿਵੇਂ 3 ਜਾਨਾਂ ਗਈਆਂ। ਉਸ ਤੋਂ ਬਾਅਦ ਬੰਦਾ ਜਿਹੜਾ ਉਹ ਗਲਤੀ ਕਰਨ ਵਾਲਾ ਕਿੱਥੇ ਤੱਕ ਉਹਦਾ ਪਿੱਛਾ ਹੋਇਆ, ਕਿਵੇਂ ਇੱਕ ਪੋਲੀਟੀਕਲ ਅੱਗ ਫੈਲੀ ਉਹਦੇ ਉੱਤੇ, ਨਫ਼ਰਤੀ ਅੱਗ ਫੈਲੀ, ਸਾਰੀ ਦੀ ਸਾਰੀ ਕਮਿਊਨਿਟੀ ਨੂੰ ਬਦਨਾਮ ਕੀਤਾ ਗਿਆ ਸਿਰਫ ਇੱਕ ਇਲੀਗਲ ਯੂ ਟਰਨ ਜਿਹੜਾ ਉਹਨੇ ਮਾਰਿਆ ਉਹਦੇ ਕਰਕੇ ਇੰਨਾ ਜਿਹੜਾ ਖਮਿਆਜਾ ਭੁਗਤਣਾ ਪੈ ਸਕਦਾ। ਤੇ ਅੱਗੇ ਕਮਿਊਨਿਟੀ ਦੇ ਪਤਾ ਨਹੀਂ ਕਿੰਨੇ ਇਸ ਕੇਸ ਨੂੰ ਹੈਂਡਲ ਕਰਨ ਦੇ ਵਿੱਚ ਕਿੰਨੇ ਪੈਸੇ ਲੱਗਣੇ ਆ ਅਦਾਲਤਾਂ ਦੇ ਵਿੱਚ ਜਾਂ PR ਫਰਮਸ ਦੇ ਵਿੱਚ, ਕਿ ਇਹ ਜਿਹੜਾ ਨਾਂ ਖਰਾਬ ਹੋਇਆ ਉਹਨੂੰ ਫੇਰ ਠੀਕ ਕੀਤਾ ਜਾ ਸਕੇ। ਤੇ ਜਿਹੜੇ ਵਿਚਾਰੇ ਘਰ ਬੈਠੇ ਆ, ਜਿਹੜੇ ਅੱਜ ਦਸਵੰਧ ਦੇਣ ਨੂੰ ਵੀ ਰਾਜੀ ਆ, ਜਿਹੜੇ ਕਾਲਾਂ ਕਰ ਰਹੇ ਆ ਸਾਨੂੰ ਵੀ ਭਾਈ ਦੱਸੋ ਕਿੱਥੇ ਦਈਏ, ਤੇ ਉਹ ਜਿਹੜੇ ਪੈਸੇ ਆ ਕੌਮ ਦਾ ਸਰਮਾਇਆ ਉਹ ਕਿਸੇ ਚੱਜ ਦੀ ਜਗ੍ਹਾ ਲੱਗ ਸਕੇ। ਸੋ ਇਸ ਕਰਕੇ ਰਿਸਪੌਂਸੀਬਲ ਬਣੋ ਵੀਰੋ, ਤੇ ਟਰੱਕ ਜਿਹੜਾ ਆ ਉਹਨੂੰ ਖੇਲ ਜਾਂ ਖਿਡੌਣਾ ਨਾ ਸਮਝਿਆ ਕਰੋ। ਇੱਕ ਬੜੀ ਵੱਡੀ ਰਿਸਪੌਂਸਿਬਿਲਟੀ ਆ ਤੁਹਾਡੇ ਕੋਲ। 100-110 ਦੀ ਸਪੀਡ ਤੇ ਜਦੋਂ ਅਮਰੀਕਾ ਦੇ ਵਿੱਚ ਟਰੱਕ ਚੱਲਦੇ ਆ, ਕਈ ਤਾਂ 120, 25, 30 ਤੇ ਵੀ ਚੱਲਦੇ ਆ, ਤੇ ਉਹ ਜਦੋਂ ਨਹੀਂ ਰੁਕਦੇ ਤਾਂ ਫਿਰ ਅੱਗੇ ਕਿੰਨੀਆਂ ਜਾਨਾਂ ਜਿਹੜੀਆਂ ਉਹ ਜਾਂਦੀਆਂ ਨੇ। ਸੋ ਤੁਸੀਂ ਸੋਚੋ ਕਿ ਜੇ ਇਹੋ ਜਿਹਾ ਹਾਦਸਾ ਤੁਹਾਡੇ ਪਰਿਵਾਰ ਨਾਲ ਹੋ ਜਾਵੇ ਤਾਂ ਕੀ ਬੀਤਦੀ ਹੈ। ਤੇ ਬਾਕੀ ਜਿਹੜੀ ਗੱਲ ਇਹ ਚੱਲ ਰਹੀ ਆ ਕੁਝ ਭਰਾਵਾਂ ਵਾਂਗੂ ਕਿ ਆਪਾਂ ਐਕਸਾਈਟਡ ਬਹੁਤ ਛੇਤੀ ਹੋ ਜਾਂਦੇ ਆ ਜੀ, ਉਹ ਜਿਹੜੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਹੋਣੀ ਚਾਹੀਦੀ ਆ। ਭਾਈ 5 ਮਿਲੀਅਨ ਦੀ ਲਾਇਬਿਲਿਟੀ ਹੁੰਦੀ ਆ ਟਰੱਕਿੰਗ ਕੰਪਨੀਆਂ ਦੀ ਫਲੋਰੀਡਾ ਦੇ ਵਿੱਚ। ਇੱਕ ਵਾਰੀ ਮੇਰੇ ਨਾਲ ਵੀ ਹਾਦਸਾ ਹੋਇਆ, ਮੈਂ ਤੁਹਾਨੂੰ ਆਪਣੀ ਜਿਹੜੀ ਆ ਆਪ ਬੀਤੀ ਸਾਂਝੀ ਕਰਦੇ ਆ। ਫਲੋਰੀਡਾ ਦੇ ਵਿੱਚ ਹੀ ਇੱਕ ਛੋਟਾ ਹਾਈਵੇ ਸੀ, ਕਾਫੀ ਪੁਰਾਣੀ, ਇਹ 15-17 ਸਾਲ ਪੁਰਾਣੀ ਗੱਲ ਆ। ਛੋਟਾ ਹਾਈਵੇ ਸੀ ਸਿੰਗਲ, ਤੇ ਉੱਥੇ ਇੱਕ ਬੀਬੀ ਨੇ ਉਹਨੂੰ ਅਚਾਨਕ ਯਾਦ ਆ ਗਿਆ ਕਿ ਮੈਂ ਇੱਧਰ ਲੈਫਟ ਮਾਰਨੀ ਸੀ, ਤੇ ਉਹਨੇ ਅਚਾਨਕ ਹੀ ਜਦੋਂ ਉਹ ਜਿਹੜਾ ਮੋੜ ਹੈ ਉਹ ਲੰਘਣ ਲੱਗਿਆ ਉਹਨੇ ਬ੍ਰੇਕ ਮਾਰਤੀ, ਤੇ ਮੈਂ ਪਿੱਛੇ ਲੋਡਡ ਟ੍ਰੇਲਰ ਮੇਰੇ ਤੋਂ, ਤੇ ਮੈਂ ਆ ਰਿਹਾ ਸੀਗਾ ਆਪਣੀ ਸਪੀਡ ਦੇ ਉੱਤੇ ਜਿੰਨੇ ਕਿ ਵੀ ਉੱਥੇ ਆਪਣਾ ਮੇਰਾ ਖਿਆਲ ਆ ਉਹ 45 ਮਾਈਲ ਦੀ ਸਪੀਡ ਸੀਗੀ ਉਸ ਹਾਈਵੇ ਦੇ ਉੱਤੇ, 45 ਜਾਂ 50 ਦੀ ਹੋਣੀ, ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ। ਮੈਂ ਉਹਦੇ ਇਰਦ ਗਿਰਦ ਹੀ ਸੀਗਾ ਤੇ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਰੋਕਦੇ ਵੀ ਮੇਰਾ ਟਰੱਕ ਆ ਜਿਹੜਾ ਉਹ ਟੱਚ ਹੋ ਕੇ ਉਹ ਜਿਹੜੀ ਕਾਰ ਸੀ ਉਹ ਇੱਕ ਡਿੱਚ ਦੇ ਵਿੱਚ ਚਲੀ ਗਈ ਨਾਲ ਦੀ ਦੇ, ਕਿਉਂਕਿ ਉਹਦੇ ਕੋਲ ਵੀ ਸੰਤੁਲਨ ਬਣਿਆ ਨਹੀਂ ਜਾਂ ਉਹਦਾ ਰੇਸ ਤੇ ਪੈਰ ਵਟਐਵਰ ਦਾ ਕੇਸ ਹੈ ਵੀ ਉਹ ਡਿੱਚ ਦੇ ਵਿੱਚ ਕਾਰ ਚਲੀ ਗਈ। ਕਾਰ ਵੀ ਠੀਕ ਸੀ, ਸੱਟ ਵੀ ਕਿਸੇ ਦੇ ਨਹੀਂ ਲੱਗੀ, ਸਵਾਰੀਆਂ ਵੀ ਠੀਕ ਸੀ, ਮੇਰੇ ਸਾਹਮਣੇ ਐਂਬੂਲੈਂਸ ਆਈ, ਸਾਰੇ ਬਾਹਰ ਨਿਕਲੇ, ਸਹੀ ਸਲਾਮਤ ਸੀ, ਸਾਰਾ ਕੁਝ ਓਕੇ ਸੀ। ਕਾਰ ਦਾ ਪਿਛਲਾ ਬੰਪਰ ਟੁੱਟਿਆ ਸੀ, ਕਾਰ ਨੂੰ ਵੀ ਕੁਝ ਨਹੀਂ ਸੀ ਹੋਇਆ। ਤੇ $50,000 ਜਿਹੜਾ ਉਹ ਮੇਰੀ ਟਰੱਕਿੰਗ ਕੰਪਨੀ ਦੇ ਉੱਤੇ ਜਿਹੜੀ ਇੰਸ਼ੋਰੈਂਸ ਆ ਉਹਦੇ ਉੱਤੇ ਉਸ ਚੀਜ਼ ਦਾ ਜਿਹੜਾ ਸਿਰਫ ਜਿਹੜਾ ਉਸ ਕਾਰ ਦੇ ਮਾਲਕ ਨੂੰ ਦੇਣਾ ਸੀ, $50,000 ਦਾ ਜਿਹੜਾ ਉਹ ਪੈ ਗਿਆ ਸੀ। ਤੇ ਜਦੋਂ ਕੋਈ ਜਾਨ ਜਾਂਦੀ ਹੈ ਇਦਾਂ ਦੇ ਐਕਸੀਡੈਂਟ ਦੇ ਵਿੱਚ, ਟਰੱਕ ਹਾਦਸਿਆਂ ਵਿੱਚ, ਤਾਂ ਘੱਟੋ ਘੱਟ 5 ਮਿਲੀਅਨ ਦੀ ਲਾਇਬਿਲਿਟੀ ਹੁੰਦੀ ਆ।
ਤੇ ਉਸ ਤੋਂ ਇਲਾਵਾ ਲੋਕਾਂ ਦੀਆਂ ਆਪਣੀਆਂ ਪਰਸਨਲ ਇੰਸ਼ੋਰੈਂਸਿਸ ਵੀ ਹੁੰਦੀਆਂ। ਸੋ ਐਵੇਂ ਨਾ ਪੈਸੇ ਇਕੱਠੇ ਕਰਕੇ ਤੁਰ ਪਿਓ ਦੂਜਿਆਂ ਨੂੰ ਦੇਣ ਨੂੰ। ਪੈਸੇ ਹੋਰ ਕੌਮ ਦੇ ਬਥੇਰੇ ਕੰਮ ਆ, ਉਹਨਾਂ ਦੇ ਕੰਮਾਂ ਦੇ ਉੱਤੇ ਵੀ ਪੈਸੇ ਜਿਹੜੇ ਆ ਲੱਗਣ ਲਈ ਕੌਮ ਨੂੰ ਸਰਮਾਇਆ ਚਾਹੀਦਾ, ਉਹਦੇ ਵੱਲ ਧਿਆਨ ਦਿਆ ਕਰੋ। ਵੀ ਜਿਹੜੀਆਂ ਇਹ ਸੰਸਥਾਵਾਂ ਇਹਨਾਂ ਮੌਕਿਆਂ ਦੇ ਉੱਤੇ ਖੜਦੀਆਂ ਆ, ਉਹਨਾਂ ਨੂੰ ਵੀ ਪੈਸਿਆਂ ਦੀ ਲੋੜ ਆ। ਉਹਨਾਂ ਨੇ ਵੀ ਕੋਈ ਕੋਲੋਂ ਨਹੀਂ ਦੇਣੇ, ਉਹਨਾਂ ਨੂੰ ਵੀ ਵਕੀਲ ਹਾਇਰ ਕਰਨੇ ਪੈਣੇ ਆ, ਕੰਪੇਨਿੰਗ ਹੋਣੀ ਆ, ਕਾਂਗਰਸਮੈਨਾਂ ਨੂੰ ਮਿਲਣਾ। ਇਸ ਸਾਰੇ ਦੇ ਵਿੱਚ ਸਮਾਂ ਵੀ ਲੱਗਦਾ, ਸਰਮਾਇਆ ਵੀ ਲੱਗਦਾ। ਸੋ ਸਾਡੀ ਜਿਹੜੀ ਡੋਨੇਸ਼ਨ ਆ ਉਹ ਸਹੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ, ਜਿਹੜੇ ਵਾਕਈ ਕੰਮ ਕਰਦੇ ਆ। ਤੇ ਜੇ ਫਿਰ ਉਸ ਤੋਂ ਬਾਅਦ ਕੋਈ ਉਹਨਾਂ ਕੋਲ 100-50,000 ਕੋਈ 10,000 20,000 25,000 ਬਚ ਵੀ ਗਿਆ ਤਾਂ ਉਹਨਾਂ ਨੇ ਘਰ ਨਹੀਂ ਲੈ ਜਾਣੇ। ਉਹ ਜਿਹੜੀ ਯੂਨਾਈਟਿਡ ਸਿੱਖ ਸੰਸਥਾ ਹੈਗੀ ਆ, ਉਹਨੇ ਅੱਗੇੋਂ ਜਿਹੜੇ ਉਹਨਾਂ ਦੇ ਹੋਰ ਜਿਹੜੀਆਂ ਕੁਦਰਤੀ ਮਾਰਾਂ ਪੈਂਦੀਆਂ ਦੁਨੀਆ ਦੇ ਵਿੱਚ, ਹੁਣ ਯੂਕਰੇਨ ਦੇ ਵਿੱਚ ਉਹਨਾਂ ਦੀ ਟੀਮ ਕੰਮ ਕਰ ਰਹੀ ਆ, ਉੱਥੇ ਉਹਨਾਂ ਨੇ ਲਾਣੇ ਆ। ਜਾਂ ਕਮਿਊਨਿਟੀ ਦੇ ਵਿੱਚ ਹੋਰ ਬੜੇ ਕੇਸ ਹੁੰਦੇ ਨੇ, 4 ਕੇਸ ਤਾਂ ਮੇਰੇ ਪਰਸਨਲ ਆ ਜਿਹੜੇ ਯੂਨਾਈਟਿਡ ਸਿੱਖਸ ਲੜ ਰਹੀ ਆ। ਉਹ ਪਰਸਨਲ ਨਹੀਂ ਮੇਰੇ, ਮਤਲਬ ਕਹਿਣ ਦਾ ਵੀ ਮੇਰੇ ਕੇਸ ਆ ਜਿਹੜੇ ਮੇਰੇ ਥਰੂ ਲੜ ਰਹੀ ਆ। ਔਰ ਕੌਮ ਕੇਸ ਜਿਹੜੇ ਆ ਸਾਰੇ ਉਹ ਐਸੇ ਤਰ੍ਹਾਂ ਦੇ ਆ, ਕੋਈ ਡਿਸਕ੍ਰਿਮੀਨੇਸ਼ਨ ਦੇ, ਕੋਈ ਕਕਾਰਾਂ ਦੇ, ਜਾਂ ਕੋਈ ਹੋਰ ਕਿਸੇ ਤਰੀਕੇ ਦੇ ਆ। ਮੇਰੇ ਆਪਣੇ 4 ਕੇਸ ਆ ਜਿਹੜੇ ਯੂਨਾਈਟਿਡ ਸਿੱਖਸ ਲੜ ਰਹੀ ਆ। ਔਰ ਜੇ ਮੈਨੂੰ ਉਹ ਕੇਸ ਲੜਨੇ ਪੈਂਦੇ ਤਾਂ ਮੈਂ ਨਹੀਂ ਸੀ ਲੜ ਸਕਦਾ, ਮੈਨੂੰ ਚੁੱਪ ਕਰਕੇ ਘਰ ਬਹਿਣਾ ਪੈਣਾ ਸੀ। ਤੇ ਉਹ ਸਾਰਾ ਕੁਝ ਆ। ਸੋ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਦਾ। ਮੈਸੇਜ ਹੋਰ ਵੀ ਬਹੁਤ ਨੇ ਜੀ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੇਰਾ ਹੋਰ ਵੀ ਰੁਝੇਵਾਂ, ਤਕਰੀਬਨ ਜਿਹੜਾ 1 ਘੰਟੇ ਤੋਂ ਉੱਪਰ ਟਾਈਮ ਆਪਣਾ ਹੋ ਗਿਆ, ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਜਲਦੀ ਹੀ ਜਿਹੜਾ ਇਸ ਪੂਰੇ ਮਸਲੇ ਦੇ ਉੱਤੇ ਆਪਾਂ ਇੱਕ ਵਾਰ ਫੇਰ ਗੱਲਬਾਤ ਕਰਾਂਗੇ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਵੱਧ ਤੋਂ ਵੱਧ ਜਿਹੜਾ ਸਰੋਤਿਆਂ ਤੱਕ, ਦਰਸ਼ਕਾਂ ਤੱਕ ਸਪਰੈਡ ਹੋ ਸਕੇ। ਸੋ ਬਹੁਤ ਬਹੁਤ ਧੰਨਵਾਦ ਜੀ। ਵੀਕਐਂਡ ਤੇ ਆਫ ਹੈ, ਔਰ ਸੋਮਵਾਰ ਨੂੰ ਇਸੇ ਤਰ੍ਹਾਂ ਨਵੇਂ ਮੁੱਦੇ ਦੇ ਨਾਲ, ਨਵੇਂ ਮਹਿਮਾਨ ਦੇ ਨਾਲ ਫੇਰ ਆਪ ਜੀ ਦੇ ਚੈਨਲਾਂ ਦੇ ਵਿੱਚ ਜਿਹੜਾ ਉਹ ਹਾਜ਼ਰ ਹੋਵਾਂਗੇ। ਵਾਹਿਗੁਰੂ ਨੇ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ, ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ, ਤਾਂ ਫੇਰ ਸੋਮਵਾਰ ਨੂੰ ਹਾਜ਼ਰ ਹੁੰਨੇ ਆ ਜੀ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।